ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸੇ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਾਂਗੇ ਮਿੰਟੂ ਗੁਰਸਰੀਆ ਜੀ ਦੇ ਨਾਲ ਤੇ ਜਾਣਾਂਗੇ ਉਹਨਾਂ ਤੋਂ ਕੁਝ ਵਾਪਰੀਆਂ ਵੱਡੀਆਂ ਤੇ ਅਹਿਮ ਘਟਨਾਵਾਂ ਬਾਰੇ ਕੁਝ ਖਾਸ ਜਾਣਕਾਰੀਆਂ। ਦੱਸਦੇ ਚੱਲੀਏ ਇਸ ਵੇਲੇ ਪੰਜਾਬੀ ਰੇਡੀਓ ਐਸੇ ਨੂੰ ਤੁਸੀਂ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ ਨੈੱਟ ਤੇ ਮੋਬਾਈਲ ਐਪ ਤੇ ਸੋਸ਼ਲ ਮੀਡੀਆ ਪਲੇਟਫਾਰਮਸ ਫੇਸਬੁੱਕ ਤੇ YouTube ਤੇ ਵੀ ਸੁਣ ਰਹੇ ਹੋ ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਅੱਜ ਸ਼ੁੱਕਰਵਾਰ ਹੈ ਤੇ ਅੱਜ ਤੁਹਾਡੀਆਂ ਕਾਲਸ ਲਈਆਂ ਜਾਣਗੀਆਂ। ਤੁਸੀਂ ਬ੍ਰੇਕ ਤੋਂ ਬਾਅਦ ਰੁਕਣ ਤੋਂ ਬਾਅਦ ਜਦੋਂ ਆਪਾਂ ਜੁੜਾਂਗੇ ਦੁਬਾਰਾ ਤਾਂ ਤੁਸੀਂ ਸਟੂਡੀਓ ਦੇ ਵਿੱਚ ਨੰਬਰ ਡਾਇਲ ਕਰਕੇ 408 272 5200 ਤਾਂ ਆਪਣਾ ਸਵਾਲ ਆਪਣੀ ਗੱਲ ਰੱਖ ਸਕਦੇ ਹੋ। ਮਿੰਟੂ ਜੀ ਨੂੰ ਸਵਾਲ ਕਰ ਸਕੋਗੇ। ਸਵਾਲ ਸ਼ਾਰਟ ਰੱਖਿਓ ਤੇ ਅੱਜ ਦੱਸਦੇ ਚੱਲੀਏ ਦਿਨ ਸਾਲ 2023 ਦੀ 27 ਜਿਹੜੀ ਜਨਵਰੀ ਹੈ ਤੇ ਦਿਨ ਸ਼ੁੱਕਰਵਾਰ ਹੈ। ਬ੍ਰੇਕ ਤੋਂ ਪਾਰ ਪੰਜਾਬੀ ਰੇਡੀਓ USA ਦੇ ਪਰਿਵਾਰ ਦੇ ਨਾਲ ਇੱਕ ਬੜੀ ਹੀ ਮਾਣਮੱਤੀ ਤੇ ਬੜੀ ਹੀ ਤੁਹਾਡੇ ਸਾਰਿਆਂ ਲਈ ਤੁਹਾਨੂੰ ਸਭ ਨੂੰ ਹੌਸਲਾ ਅਫਜ਼ਾਈ ਦੇਣ ਵਾਲੀ ਖਬਰ ਜਿਹੜੀ ਉਹ ਸਾਂਝੀ ਕਰਾਂਗੇ। ਮਿੰਟੂ ਜੀ ਨਾਲ ਵੀ ਸਾਂਝੀ ਕਰਾਂਗੇ। ਬ੍ਰੇਕ ਤੋਂ ਪਾਰ ਉਸ ਖਬਰ ਤੇ ਉਸ ਖੁਸ਼ਖਬਰੀ ਤੇ ਤੁਹਾਨੂੰ ਸਾਰਿਆਂ ਨੂੰ ਜਾਣਕਾਰੀ ਦੇ ਕੇ ਤੇ ਤੁਹਾਡੇ ਵੀ ਉਹਦੇ ਤੇ ਵਿਚਾਰ ਲੈਣ ਦੀ ਅਸੀਂ ਕੋਸ਼ਿਸ਼ ਕਰਾਂਗੇ। ਪਰ ਹੁਣ ਨਾਲ ਜੋੜਦੇ ਹਾਂ ਮਿੰਟੂ ਜੀ ਨੂੰ ਤੇ ਕੁਝ ਅਹਿਮ ਖਬਰਾਂ ਤੇ ਚਰਚਾ। ਉਸ ਤੋਂ ਬਾਅਦ ਬ੍ਰੇਕ ਤੋਂ ਪਾਰ ਫਿਰ ਇੱਕ ਖੁਸ਼ਖਬਰੀ ਤੇ ਫਿਰ ਤੁਹਾਡੇ ਸਵਾਲਾਂ ਦੇ ਵੱਲ ਵਧਾਂਗੇ। ਮਿੰਟੂ ਜੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਜੀ ਸ਼ੁਕਰੀਆ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਕਵਰਡ ਕੈਲੀਫੋਰਨੀਆ ਤੇ ਓਬਾਮਾ ਕੇਅਰ ਬਾਬਤ ਅਮਰੀਕਾ ਭਰ ਦੇ ਵਿੱਚ ਸੇਵਾਵਾਂ ਦਿੰਦੇ ਨੇ। ਇਹਨਾਂ ਸੇਵਾਵਾਂ ਦਾ ਲਾਭ ਉਠਾਉਣ ਦੇ ਲਈ ਇਹਨਾਂ ਪਾਲਿਸੀਜ਼ ਦੇ ਬਾਰੇ ਹੋਰ ਜਾਣਕਾਰੀਆਂ ਲੈਣ ਦੇ ਲਈ ਅੱਜ ਹੀ ਡਾਇਲ ਕਰੋ 408 272 2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ ਕੋਈ ਸਲਾਹ ਕਰਨੀ ਹੈ ਤਾਂ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ 415 909 0503 ਤੇ ਗੱਲ ਕਰ ਸਕਦੇ ਹੋ। ਜੀਕੇ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਬਲਾ, ਇੰਡੀਅਨ ਕੰਜ਼ੀਨੈਂਟਲ, ਸਰਬਜੀਤ ਸਿੰਘ ਸ਼ੋਕਰ ਟਰਲਕ, GL ਨਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਲੈ ਸਕਦੇ ਹੋ। ਲੋਕੇਸ਼ਨ ਹੈ ਸੈਂਤਾਨੀਲਾ ਦੀ। ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ। ਜੱਸੀ ਗਿੱਲ ਬੇਕਰਸਫੀਲਡ ਤੋਂ, ਬੂਟਾ ਸਿੰਘ ਰਾਣੀਪੁਰ ਫਰੈਜ਼ਨੋ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਮਿੰਟੂ ਜੀ ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਮੂਸੇਵਾਲੇ ਦੀ ਸੁਰੱਖਿਆ ਲੀਕ ਮਾਮਲੇ ਤੋਂ। ਸਰਕਾਰ ਨੇ ਦਾਅਵਾ ਕੀਤਾ ਹੈ ਕਿ ਹੁਣ ਇਸ ਲੀਕ ਮਾਮਲੇ ਦੇ ਵਿੱਚ ਕਾਰਵਾਈ ਕਰਾਂਗੇ। ਜੀ ਬਿਲਕੁਲ। ਇਹ ਬਲਵੀਰ ਸਿੰਘ ਜੀ ਆਏ ਸਨ ਜਿਹੜੇ ਸਿਹਤ ਮੰਤਰੀ ਹੈ ਬਲਬੀਰ ਸਿੰਘ ਜੀ। ਇਹਨਾਂ ਨੇ ਮਾਨਸਾ ਦੇ ਵਿੱਚ ਜਿਹੜਾ ਉਹ ਸਮਾਗਮ ਹੋ ਰਿਹਾ ਸੀਗਾ, ਜਿਵੇਂ ਤੁਹਾਨੂੰ ਪਤਾ ਹੀ ਹੈ ਮੰਤਰੀ ਸਾਰੇ ਕਿਤੇ ਨਾ ਕਿਤੇ ਜ਼ਿਲ੍ਹਾ ਹੈੱਡਕੁਆਟਰ ਤੇ ਜਾ ਕੇ ਤੇ ਉਹ ਝੰਡਾ ਫਹਿਰਾਉਣ ਦੀ ਰਸਮ ਅਦਾ ਕਰਦੇ ਨੇ। ਤਾਂ ਇਸ ਦਰਮਿਆਨ ਇਹਨਾਂ ਦਾ ਇੱਥੇ ਲੱਗਾ ਸੀ ਨੰਬਰ, ਇਹਨਾਂ ਦੀ ਡਿਊਟੀ ਇੱਥੇ ਸੀ। ਤਾਂ ਜਦੋਂ ਇੱਥੇ ਮਾਨਸਾ ਦੇ ਵਿੱਚ ਪਹੁੰਚੇ ਤਾਂ ਫਿਰ ਤੁਹਾਨੂੰ ਪਤਾ ਹੈ ਮਾਨਸਾ ਦੇ ਵਿੱਚ ਸਵਾਲ ਤੇ ਤਾਂ ਹੋਣੇ ਸੀਗੇ। ਤੇ ਇਹਨਾਂ ਨੇ ਦੋ ਗੱਲਾਂ ਕੀਤੀਆਂ ਨੇ। ਇੱਕ ਤੇ ਗੱਲ ਇਹ ਆਖੀ ਆ ਕਿ ਅਸੀਂ ਇੱਕ ਸੜਕ ਦਾ ਨਾਮ ਜਿਹੜਾ ਉਹ ਸਿੱਧੂ ਮੂਸੇਵਾਲੇ ਦੇ ਨਾਮ ਪਰ ਰੱਖਾਂਗੇ। ਜੀ। ਦੂਜੀ ਗੱਲ ਇਹ ਕਹਿ ਦਿੱਤੀ, ਵੈਸੇ ਇਹਨਾਂ ਨੇ ਸ਼ਾਇਦ ਇਹ ਕਿਹਾ ਕਿ ਸੜਕ ਦਾ ਨਾਂ ਅਸੀਂ ਰੱਖ ਦਿੱਤਾ, ਬਦਲ ਦਿੱਤਾ ਹੈ। ਤਾਂ ਦੂਜਾ ਇਹਨਾਂ ਨੇ ਇਹ ਵੱਡਾ ਦਾਅਵਾ ਕੀਤਾ ਕਿ ਦੇਖੋ ਸਾਰੇ ਬੰਦੇ ਅਸਾਂ ਨੇ ਫੜ ਲਏ ਨੇ, ਜਿਹੜੇ ਬੰਦੇ ਵਿਦੇਸ਼ਾਂ ਦੇ ਵਿੱਚ ਬੈਠੇ ਆ ਉਹਨਾਂ ਨੂੰ ਵੀ ਛੇਤੀ ਇੰਡੀਆ ਦੇ ਵਿੱਚ ਲਿਆਉਣ ਵਾਸਤੇ ਅਸੀਂ ਯਤਨਸ਼ੀਲ ਆ। ਤੇ ਤੀਜੀ ਗੱਲ ਜਿਹੜੀ ਕਹੀ ਕਿ ਦੇਖੋ ਸੁਰੱਖਿਆ ਲੀਕ ਦੇ ਮਾਮਲੇ 'ਚ, ਕਿਉਂਕਿ ਇਹ ਵੀ ਫਿਰ ਕਾਊਂਟਰ ਸਵਾਲ ਤੇ ਹੋਣਾ ਸੀਗਾ ਨਾ ਕਿ ਤੁਸੀਂ ਸੁਰੱਖਿਆ ਲੀਕ ਕਰਨ ਵਾਲੇ ਮਾਮਲੇ ਦੇ ਵਿੱਚ ਕਿਹਨੂੰ ਕਹੋਗੇ। ਕਹਿੰਦੇ ਆ ਕਿ ਦੇਖੋ ਜੀ ਅਸੀਂ ਇਸ ਮਾਮਲੇ ਦੇ ਵਿੱਚ ਪੜਤਾਲ ਕਰਵਾਵਾਂਗੇ, ਹਰ ਹਾਲਤ ਦੇ ਵਿੱਚ ਕਾਰਵਾਈ ਹੋਵੇਗੀ। ਜਿਹੜਾ ਵੀ ਬੰਦਾ ਹੋਇਆ ਚਾਹੇ ਉਹ ਸਾਡੀ ਪਾਰਟੀ ਦੇ ਵਿੱਚ ਹੀ ਕਿਉਂ ਨਾ ਹੋਵੇ ਤੇ ਅਸੀਂ ਉਹਦੇ ਖਿਲਾਫ ਫਿਰ ਕਾਰਵਾਈ ਜਿਹੜੀ ਕਰਾਂਗੇ। ਇਹਨਾਂ ਨੇ ਕਹਿ ਦਿੱਤਾ। ਪਰ ਦੇਖੋ ਜੇ ਗੱਲ ਆਪਾਂ ਕਰੀਏ ਬਲਬੀਰ ਸਿੱਧੂ ਦੀ, ਉਹ ਤਾਂ ਹਾਲ ਦੇ ਦਿਨਾਂ ਦੇ ਵਿੱਚ ਕੈਬਨਿਟ ਦੇ ਵਿੱਚ ਆਏ ਨੇ, ਪਹਿਲਾਂ ਉਹ MLA ਸਨ। ਪਰ ਗੱਲ ਇਹ ਆ ਕਿ ਭਾਵੇਂ ਤੁਸੀਂ MLA ਹੋ, ਭਾਵੇਂ ਤੁਸੀਂ ਮਿਨਿਸਟਰ ਬਣ ਗਏ ਹੋ, ਪਰ ਤੁਸੀਂ ਸਰਕਾਰ ਦਾ ਹਿੱਸਾ ਆਲਵੇਜ਼ ਹੋ, ਤੁਸੀਂ ਪਾਰਟੀ ਦਾ ਹਿੱਸਾ ਆਲਵੇਜ਼ ਹੋ। ਜਦੋਂ ਦੀ ਇਹ ਪਾਰਟੀ ਹੋਂਦ ਦੇ ਵਿੱਚ ਆਈ ਆ ਤਾਂ ਕੀ ਗੱਲ ਆ ਕਿ ਤੁਸੀਂ ਇਹ ਤੇ ਜ਼ਰੂਰ ਦੱਸੋ ਨਾ ਕਿ ਇਹ ਕਿੱਡਾ ਕੁ ਵੱਡਾ ਕੋਈ ਕੋਹਿਨੂਰ ਹੀਰਾ ਚੋਰੀ ਹੋਣ ਵਾਲਾ ਮਾਮਲਾ ਹੈ ਕਿ ਜਿਹਦੇ ਵਿੱਚ 10-15 ਦੇਸ਼ਾਂ ਦੀ ਸਹਾਇਤਾ ਲੈਣੀ ਪੈ ਸਕਦੀ ਆ। ਕਿਉਂਕਿ ਇਹ ਮਾਮਲਾ ਤੇ ਬਿਲਕੁਲ ਜਿੱਦਾਂ ਕਹਿ ਲਈਏ ਕਿ ਪਾਣੀ ਵਾਂਗੂ ਸਾਫ਼ ਆ ਕਿ ਦਿੱਲੀ ਪੁਲਿਸ ਦਾ ਇਨਪੁਟ ਸੀ। ਤੁਸੀਂ ਸਿਕਿਉਰਿਟੀ ਵਧਾਉਣ ਦੀ ਬਜਾਏ ਸਿਕਿਉਰਿਟੀ 'ਚ ਕਟੌਤੀ ਕੀਤੀ। ਨਾ ਸਿਰਫ ਕਟੌਤੀ ਕੀਤੀ ਬਲਕਿ
ਉਹਦਾ ਸਾਰਾ ਚਿੱਠਾ ਜਿਹੜਾ ਸੀਗਾ ਉਹ ਜੀ। ਮੀਡੀਆ ਦੇ ਵਿੱਚ ਆ ਗਿਆ। ਹੁਣ ਮੀਡੀਆ ਦੇ ਵਿੱਚ ਆਇਆ ਕਿਸ ਤਰ੍ਹਾਂ, ਇਹ ਸਰਕਾਰ ਮੈਨੂੰ ਲੱਗਦਾ ਕਿ 5 ਦਿਨਾਂ 'ਚ ਜਾਂ 5 ਘੰਟਿਆਂ 'ਚ ਪਤਾ ਲੱਗ ਸਕਦੀ ਹੈ, ਜੀ, ਜੀ। ਕਿਉਂਕਿ ਸਾਰਾ ਕੁਝ ਉਹਨਾਂ ਦੇ ਕੋਲ ਹੈ ਨਾ, ਤੰਤਰ ਉਹਨਾਂ ਦੇ ਕੋਲ ਆ ਕਿ ਬਈ ਖਬਰ ਜੇ ਬ੍ਰੇਕ ਹੋਈ ਆ ਤਾਂ ਉਹਦਾ ਸੋਰਸ ਕੀ ਹੈ ਤੇ ਉਸ ਸੋਰਸ ਦੇ ਕੋਲ ਡਾਕੂਮੈਂਟ ਜਿਹੜਾ ਹੈ ਉਹ ਪਹੁੰਚਾਇਆ ਕਿਸਨੇ ਆ। ਬੜਾ ਜੀ। ਸਿੰਪਲ ਫੰਡਾ। ਔਰ ਇਹਨਾਂ ਦੀ ਇੱਕ ਮਤਲਬ ਕਿ ਦਿੱਲੀ ਚੋਂ ਜਿਹੜੀ ਹੈਗੀ ਆ ਕੋਈ ਬੀਬੀ, ਉਹਦਾ ਨਾਮ ਲੱਗਦਾ ਕਿ ਅਸਲ ਦੇ ਵਿੱਚ ਪਹਿਲਾਂ ਰੁਕਾ ਉਹਦੇ ਕੋਲ ਆਇਆ ਤੇ ਫਿਰ ਇਹਨਾਂ ਦੇ ਖਾਸਮ ਖਾਸ ਉਸ ਟਾਈਮ ਜਿਹੜੇ ਪੱਤਰਕਾਰਤਾ 'ਚ ਸਨ ਮਨੂ ਸਾਹਿਬ, ਤੇ ਉਹਨਾਂ ਦੀ ਪ੍ਰੋਫਾਈਲ ਤੋਂ ਪੈਂਦਾ, ਉਹ ਮਤਲਬ ਕਿ ਨਸ਼ਰ ਕੀਤੀ ਜਾਂਦੀ ਹੈ ਖਬਰ। ਜੀ, ਜੀ। ਫਿਰ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਕਿ ਮੇਨ ਸਟ੍ਰੀਮ ਦੇ ਚੈਨਲਾਂ ਤੇ ਚੱਲਦੀ ਹੈ। ਤਾਂ ਸਭ ਤੋਂ ਪਹਿਲਾਂ ਜਿਹਦੇ ਕੋਲ ਆਇਆ, ਕਿਸੇ ਗਰੁੱਪ 'ਚ ਆਇਆ ਜਾਂ ਕਿਸੇ ਦੇ ਥਰੂ ਵੀ ਆਇਆ, ਚੈਨਲਾਂ ਤੇ ਆਇਆ ਜਾਂ ਕਿਤੇ ਵੀ ਆਇਆ, ਤਾਂ ਪਤਾ ਤੇ ਲਾਇਆ ਜਾ ਸਕਦਾ ਹੈ ਨਾ। ਉਹ ਤਾਂ ਕੋਈ ਵੱਡੀ ਜਾਂ ਔਖੀ ਗੱਲ ਨਹੀਂ ਹੈ ਕਿ ਇੰਨੇ ਮਹੀਨੇ ਲੱਗ ਗਏ ਆ। ਚਲੋ ਫਿਰ ਵੀ ਇਹਨਾਂ ਨੇ ਭਰੋਸਾ ਦਵਾਇਆ। ਹਾਲ ਦੀ ਘੜੀ ਸਰਕਾਰ ਦਾ ਹੀ ਆਪਾਂ ਕਹਿ ਸਕਦੇ ਹਾਂ ਕਿ ਭਰੋਸਾ ਹੈ, ਕਿਉਂਕਿ ਮੰਤਰੀ ਸਰਕਾਰ ਦਾ ਹਿੱਸਾ ਨੇ, ਤਾਂ ਸਰਕਾਰ ਨੂੰ ਇੱਕ ਤਰ੍ਹਾਂ ਨਾਲ ਉੱਥੇ ਰਿਪਰੈਜ਼ੈਂਟ ਕਰ ਰਹੇ ਨੇ। ਭਰੋਸਾ ਜ਼ਰੂਰ ਦਵਾਇਆ ਕਿ ਅਸੀਂ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਾਂਗੇ। ਉਹ ਕਦੋਂ ਹੋਏਗੀ, ਕਿਹਦੇ ਖਿਲਾਫ ਹੋਏਗੀ, ਦੇਖੋ ਬਈ। ਜੀ, ਜੀ, ਜੀ। ਸ਼ੁਰੂਆਤ ਦੇ ਵਿੱਚ ਇਹਦੇ ਵਿੱਚ ਇੱਕ ਬੀਬੀ ਦਾ ਸ਼ਾਇਦ ਨਾਮ ਆਇਆ ਸੀ ਮਿੰਟੂ ਜੀ, ਕਿ ਉਹਨੇ ਸਾਰੀ ਇਹ ਗੱਲ ਲੀਕ ਕੀਤੀ ਹੈ, ਸਿਕਿਉਰਿਟੀ ਘਟਾਉਣ ਵਾਲੀ। ਹਾਂਜੀ, ਆਪਾਂ ਹੁਣੇ ਗੱਲ ਕਰਕੇ ਹਟੇ ਆ ਨਾ, ਵੀ ਉਹਦਾ ਜ਼ਿਕਰ ਆ ਰਿਹਾ। ਉਹ ਦਿੱਲੀ ਤੋਂ ਮੀਡੀਆ ਨੂੰ ਹੈਡ ਕਰਦੀ ਆ, ਉਹ ਜੋ ਵੀ ਇਹਨਾਂ ਦਾ ਮਸਲਾ ਹੁੰਦਾ ਮੀਡੀਆ ਵਾਲਾ। ਜੀ, ਜੀ, ਜੀ। ਤਾਂ ਗੱਲ ਇਹ ਹੈ ਕਿ ਜੋ ਵੀ ਇਹਨਾਂ ਦੀ ਟੀਮ ਆ ਮੀਡੀਆ ਦੀ, ਜਿਹੜੀ ਮੀਡੀਆ ਨੂੰ ਡੀਲ ਕਰਦੀ ਹੈ, ਤਾਂ ਉਹਦਾ ਜ਼ਿਕਰ ਆਇਆ, ਵਾਰ-ਵਾਰ ਜ਼ਿਕਰ ਆਇਆ, ਔਰ ਬਾਈ ਨੇਮ ਵੀ ਮੇਰੇ ਖਿਆਲ ਦੇ ਨਾਲ। ਹੁਣ ਮੈਨੂੰ ਨਾਂ ਨਹੀਂ ਆਉੜ ਰਿਹਾ ਜਾਂ ਮੈਨੂੰ ਨਾਂ ਯਾਦ ਨਹੀਂ ਹੈਗਾ, ਨਹੀਂ ਤਾਂ ਮੈਂ ਨਾਂ ਲੈ ਵੀ ਦਿੰਦਾ। ਕੁਝ ਲੀਡਰਾਂ ਨੇ ਉਹ ਤੋਂ ਬਾਈ ਨੇਮ ਉਹਦੇ ਤੇ ਇਲਜ਼ਾਮ ਵੀ ਲਾਇਆ ਸੀ। ਹਾਂਜੀ, ਹਾਂਜੀ। ਉਹ ਨਾਮ ਅਸਲ ਦੇ ਵਿੱਚ ਪ੍ਰੈਸ ਨੋਟ ਦੇ ਵਿੱਚ ਨਹੀਂ ਸੀ ਮਿੰਟੂ ਜੀ, ਉਹ ਨਾਮ ਆਇਆ ਸੀ 1-2 ਅੰਗਰੇਜ਼ੀ ਵੈਬਸਾਈਟਾਂ ਦੇ ਵਿੱਚ। ਉਸ ਤੋਂ ਬਾਅਦ ਪੰਜਾਬੀ ਮੀਡੀਆ 'ਚ ਤਾਂ ਨਾਮ ਨਹੀਂ ਆਇਆ ਉਹ। ਹਾਂਜੀ, ਨਹੀਂ ਮਤਲਬ ਕਿ ਆਪੋਜੀਸ਼ਨ ਨੇ ਦੋਸ਼ ਲਾਇਆ, ਆਪੋਜੀਸ਼ਨ ਨੇ ਦੋਸ਼ ਲਾਇਆ ਸੀ ਬਾਈ ਨੇਮ। ਹਾਂਜੀ, ਹਾਂਜੀ। ਹਾਂਜੀ, ਹਾਂਜੀ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਦਿੱਲੀ ਮੇਅਰ ਦੇ ਰੌਲੇ ਦੀ। ਹੁਣ ਇਹ ਮਸਲਾ ਸੁਪਰੀਮ ਕੋਰਟ ਦੇ ਵਿੱਚ ਪਹੁੰਚ ਗਿਆ ਜੀ। ਹਾਂਜੀ, 3 ਤਰੀਕ ਪੈ ਗਈ ਹੈ, 3 ਫਰਵਰੀ, ਮਤਲਬ ਕਿ ਦੂਸਰੇ ਮਹੀਨੇ ਦੀ 3 ਤਰੀਕ। ਇਹ ਮਾਮਲਾ ਪ੍ਰਵੀਨ ਜੀ ਨਹੀਂ ਨਜਿੱਠਿਆ ਗਿਆ, ਕਿਉਂਕਿ 2 ਵਾਰੀ ਇਹਨਾਂ ਨੇ ਸੱਦਿਆ, 2 ਵਾਰੀ ਹਾਊਸ ਬੁਲਾਇਆ, ਮਾਮਲਾ ਨੇਪਰੇ ਨਹੀਂ ਚੜਿਆ। ਮੇਅਰ ਦੀ ਚੋਣ ਕਰਨੀ ਸੀ ਕੌਂਸਲਰਾਂ ਨੇ, ਉਹ ਸਾਰੀ ਪ੍ਰਕਿਰਿਆ ਜਿਹੜੀ ਉਹ ਅੱਧ ਅਧੂਰੀ ਰਹਿ ਗਈ। ਅੱਧ ਅਧੂਰੀ ਰਹਿਣ ਦਾ ਕਾਰਨ ਇਹੀ ਹੈ ਕਿ ਦੋਵੇਂ ਧਿਰਾਂ ਬੜਾ ਅਗਰੈਸ਼ਨ ਵਿਖਾਇਆ ਉੱਥੇ, ਤੇ ਦੋਨਾਂ ਨੇ ਇੱਕ ਦੂਜੇ ਤੇ ਦੋਸ਼ ਲਾਏ। ਪਹਿਲੀ ਵਾਰੀ ਤਾਂ ਜਦੋਂ ਇਹਨਾਂ ਦਾ ਇਹ ਇਕੱਠ ਹੋਇਆ ਸੀਗਾ ਹਾਊਸ ਦਾ, ਤਾਂ ਉਸ ਵੇਲੇ ਤਾਂ ਤੁਹਾਨੂੰ ਪਤਾ ਘਸੁੰਨਮੁਖੀ ਵੀ ਚੱਲੇ, ਸਾਰਾ ਕੁਝ ਹੋਇਆ। ਪਰ ਹੁਣ ਇਹ ਮਾਮਲਾ ਜੇ ਸੁਪਰੀਮ ਕੋਰਟ ਦੀ ਚੌਖਟ ਦੇ ਵਿੱਚ ਜਾ ਵੜਿਆ ਹੈ, ਤਾਂ ਇਹਦਾ ਮਤਲਬ ਇਹ ਹੈ ਕਿ ਸੁਪਰੀਮ ਕੋਰਟ ਹੀ ਕੋਈ ਆਰਡਰ ਪਾਸ ਕਰੇਗਾ ਤੇ ਉਸ ਤੋਂ ਬਾਅਦ ਫਿਰ ਇਹ ਪ੍ਰਕਿਰਿਆ ਸਾਰੀ ਜਿਹੜੀ ਮੇਅਰ ਚੁਣਨ ਦੀ ਉਹ ਨੇਪਰੇ ਚੜੇਗੀ। ਪਰ ਇਹਦੇ ਵਿੱਚ ਬੜੀ ਇੱਕ ਗੱਲ ਜੇ ਆਪਾਂ ਦੇਖੀਏ, ਬੜੀ ਸਿੰਪਲ ਹੈ ਕਿ ਅਸਲ 'ਚ ਠੀਕ ਹੈ, ਇਹਨਾਂ ਦਾ ਇਤਰਾਜ਼ ਇਹ ਸੀਗਾ ਕਿ ਬਈ ਜਿਹੜੇ ਨੋਮੀਨੇਟ ਨੇ, ਮਤਲਬ ਕਿ ਜਿਹੜੇ ਨਾਮਜ਼ਦ ਹੋਏ ਨੇ ਮੈਂਬਰ, ਤੁਸੀਂ ਉਹਨਾਂ ਨੂੰ ਪਹਿਲਾਂ 100 ਨਹੀਂ ਚੁਕਾ ਸਕਦੇ ਕਾਇਦੇ ਦੇ ਮੁਤਾਬਕ। ਜਿਹੜੇ ਇਲੈਕਟਡ ਕਾਉਂਸਲਰ ਨੇ ਤੁਸੀਂ ਉਹਨਾਂ ਨੂੰ ਨੇਮ ਦਿਵਾਉਣਾ ਹੈ। ਪਰ ਇਹਨਾਂ ਦਾ ਪ੍ਰੋਟੈਮ ਸਪੀਕਰ ਜਿਹੜਾ ਹੈ ਉਹ ਮਤਲਬ ਕਿ ਐਲਜੀ ਦਾ ਬਣਾਇਆ ਹੋਇਆ, ਜੋ ਭਾਰਤੀ ਜਨਤਾ ਪਾਰਟੀ ਦਾ, ਤਾਂ ਉਹ ਮਤਲਬ ਕਿ ਉਹ ਦੂਸਰੇ ਪਾਸੇ ਚੱਲ ਪਿਆ। ਇਹ ਤਾਂ ਵੱਡੀ ਗੱਲ ਨਹੀਂ ਹੈ, ਲੈਣਾ ਤਾਂ ਹਲਫ ਹੈ ਨਾ, ਚਾਹੇ ਉਹ ਚੋਣੇ ਲੈ ਲੈਣ ਤੇ ਚਾਹੇ ਉਹ, ਪਰ ਜੇ ਪਿਰਤ ਪਹਿਲਾਂ ਵਾਲੀ ਹੈ ਤੇ ਇਹ ਪਿਰਤ ਨਹੀਂ ਸੀ ਟੁੱਟਣੀ ਚਾਹੀਦੀ। ਪਰ ਅਸਲ 'ਚ ਮੇਰੇ ਖਿਆਲ ਦੇ ਨਾਲ ਜਿਹੜੀਆਂ ਚੀਜ਼ਾਂ ਲਮਕਾਈਆਂ ਜਾ ਰਹੀਆਂ ਇੱਥੇ, ਆਮ ਆਦਮੀ ਪਾਰਟੀ ਤੇ ਨਹੀਂ ਚਾਹੇਗੀ ਕਿ ਚੀਜ਼ਾਂ ਲਮਕ ਜਾਣ, ਕਿ ਚਾਹੇਗੀ, ਕਿਉਂਕਿ ਉਹਨੂੰ ਤਾਂ ਕੋਈ ਫਾਇਦਾ ਨਹੀਂ। ਉਹਨਾਂ ਦੇ ਕੋਲ ਬਹੁਤ 250 ਦੇ ਵਿੱਚੋਂ 134 ਜਿਹਦੇ ਕੋਲ ਹੈ, ਉਹ ਤਾਂ ਅਗਲਾ ਕਹੇਗਾ ਕਿ ਝੱਟ 'ਚ ਮੇਅਰ ਬਣਾਓ ਸਾਡਾ। ਪਰ ਰੌਲਾ ਕੀ ਹੈ ਕਿ ਆਮ ਆਦਮੀ ਪਾਰਟੀ ਸ਼ਾਇਦ ਨਾ ਚਾਹੁੰਦੀ ਹੋਵੇ, ਪਰ ਦੂਜੇ ਪਾਸੇ ਇਹ ਜਿਹੜਾ ਭਾਜਪਾ ਦਾ ਖੇਮਾ ਹੈ, ਇਹ ਕਿਤੇ ਨਾ ਕਿਤੇ ਉਡੀਕ ਕਰਦਾ। ਉਹਦਾ ਇੱਕ ਕਾਰਨ ਮੈਂ ਤੁਹਾਨੂੰ ਦੱਸ ਦਿੰਦਾ, ਜਿੰਨੇ ਕੁ ਮੈਨੂੰ ਸਮਝ ਲੱਗਦੀ ਹੈ ਕਹਾਣੀ ਅੰਦਰ ਦੀ, ਕਿ 250 ਤੇ ਨੋਮੀਨੇਸ਼ਨ 10 ਦੀ ਕਿੰਨੇ ਹੋ ਗਏ, 260, ਤੇ ਫਿਰ ਬਹੁਮਤ ਕਿੰਨਾ ਰਹਿ ਗਿਆ, 131 ਦਾ। 131 ਦਾ, ਤਾਂ ਭਾਜਪਾ ਦੇ ਕੋਲ 104 ਆ, ਬਾਕੀ ਵੰਡਵੇਂ, ਤਾਂ 134 ਨੇ ਆਮ ਆਦਮੀ ਪਾਰਟੀ ਕੋਲ। ਸ਼ਾਇਦ ਉਹਨਾਂ ਦੀ ਕਿਤੇ ਨਾ ਕਿਤੇ ਉਡੀਕ ਇਹ ਆ ਕਿ ਜੇ 4, 5, 6 ਇੱਧਰ ਉੱਧਰ ਹੋ ਜਾਂਦੇ ਆ ਕਿਸੇ ਤਰੀਕੇ ਦੇ ਨਾਲ, ਤਾਂ ਆਮ ਆਦਮੀ ਪਾਰਟੀ ਫਸ ਜਾਏਗੀ। ਤਾਂ ਆਮ ਆਦਮੀ ਪਾਰਟੀ ਫਸ ਜਾਏਗੀ ਬਹੁਤ ਬੁਰੀ ਤਰ੍ਹਾਂ, ਤਾਂ ਫਿਰ ਬਾਅਦ ਦੇ ਵਿੱਚ ਵੇਖੀ ਜਾਏਗੀ। ਫਿਰ ਤਾਂ ਜਦੋਂ ਇੱਕ ਵਾਰੀ ਤੁਹਾਨੂੰ ਪਤਾ ਹੀ ਹੈ ਭੰਨ ਟੁੱਟ ਚੱਲ ਪੈਂਦੀ ਹੈ, ਤੇ ਫਿਰ ਬਹੁਤ ਕੁਝ ਹੋ ਜਾਂਦਾ ਆ। ਸੋ ਇਸ ਕਰਕੇ ਮੈਨੂੰ ਜੋ ਲੱਗਦਾ ਹੈ
ਇਹ ਮਾਮਲਾ ਸੁਪਰੀਮ ਕੋਰਟ ਚ ਗਿਆ ਹੀ ਇਸੇ ਕਰਕੇ ਆ ਕਿ ਜਲਦੀ ਤੋਂ ਜਲਦੀ ਆਰਡਰ ਪਾਸ ਹੋਵੇ, ਜਲਦੀ ਤੋਂ ਜਲਦੀ ਉਸ ਨੂੰ ਐਗਜ਼ੀਕਿਊਟ ਕਰ ਦਿੱਤਾ ਜਾਵੇ ਕਿ ਹਾਂ ਬਈ ਇਹਨਾਂ ਦੀ ਚੋਣ ਜਿਹੜੀ ਮੇਅਰਾਂ ਦੀ ਹੈ, ਸੌਰੀ ਕਾਉਂਸਲਰਾਂ ਦੀ ਜਿਹੜੀ ਮੇਅਰ ਵਾਲੀ ਚੋਣ ਉਹਨੇ ਪਰੇ ਚੜਾਓ, ਤੇ ਉਸ ਤੋਂ ਬਾਅਦ ਤਾਂ ਫਿਰ ਤੁਹਾਨੂੰ ਪਤਾ ਉਹ ਅਮਲ ਚ ਲਿਆਉਣਾ ਹੀ ਪਏਗਾ ਨਾ ਸਾਰੀ ਪ੍ਰਕਿਰਿਆ। ਜੀ ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਮਾਨ ਸਰਕਾਰ ਦੀ। ਪੰਜਾਬ ਦੇ ਵਿੱਚ OPS ਲਾਗੂ ਕਰਨ ਦੀ ਤਿਆਰੀ ਦੇ ਵਿੱਚ ਹੈ ਜੀ ਮਾਨ ਸਰਕਾਰ। ਹਾਂਜੀ ਦੇਖੋ, OPS ਇੱਧਰ ਤੇ ਤਿਆਰੀ ਕਰਤੀ ਜਾ ਰਹੀ ਹੈ, ਜੀ ਪਰ ਮੈਨੂੰ ਲੱਗਦਾ ਕਿ ਅੱਜ ਇਨਵੈਸਟਰਸ ਨੂੰ ORS ਦੀ ਲੋੜ ਪੈ ਗਈ। ਉਧਰ ਅਡਾਨੀ ਦੇ, ਵੈਸੇ ਆਪਾਂ ਸਭ ਤੋਂ ਪਹਿਲਾਂ, ਹਾਂਜੀ ਚਲੋ ਆਪਾਂ ਹਾਂਜੀ ਛੋਟੇ ਜਿਹੇ ਆ, ਹੂੰ ਆਪਾਂ ਸਭ ਤੋਂ ਪਹਿਲਾਂ ਹਿੰਡਨਬਰਗ ਦੀ ਰਿਪੋਰਟ ਦਾ ਕਹਿ ਦਿੱਤਾ ਸੀਗਾ ਕਿ ਕੁਛ ਨਾ ਕੁਛ ਇੱਥੇ ਹੋਏਗਾ। ਹਾਂਜੀ ਜਿਸ ਹਾਂਜੀ ਤਰ੍ਹਾਂ ਦੀ ਹਿੰਡਨਬਰਗ ਦੀ ਰਿਪੋਰਟ ਆਈ ਸੀ, ਅਸੀਂ ਪੰਜਾਬੀ ਰੇਡੀਓ US ਤੇ ਸਭ ਤੋਂ ਪਹਿਲਾਂ ਕੀਤੀ ਆ ਉਹ ਹਾਂਜੀ ਰਿਪੋਰਟ, ਹਾਂਜੀ ਵੀ ਆ ਰਹੀ ਹੈ, ਤੁਸੀਂ ਸ਼ੇਅਰ ਆ ਮਾਰਕੀਟ ਗਈ ਤੇ ਹੈ। ਬੈਂਕਾਂ ਦੀ ਗੱਲ ਵੀ ਕੀਤੀ ਸੀ, ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਕੱਲ ਹੀ ਕਰਕੇ ਹਾਂਜੀ ਆਏ ਹਾਂਜੀ ਬਈ, ਹਾਂਜੀ ਵੀ ਦੇਖੋ ਇਹ ਲੈ ਕੇ ਬਹਿ ਜਾਏਗਾ ਜਿੱਦਣ ਬਹਿ ਗਿਆ। ਤੇ ਅੱਜ ਦੇਖੋ ਕਿ ORS ਪਿਲਾਉਣ ਦੀ ਨੌਬਤ ਆ ਗਈ ਕਿ ਇਨਵੈਸਟਰਸ ਦਾ ਹੁਣ ਤੱਕ 3 ਲੱਖ ਕਰੋੜ ਡੁੱਬ ਚੁੱਕਾ ਸੀਗਾ ਸੂਰਜ ਡੁੱਬਣ ਤੋਂ ਪਹਿਲਾਂ। ਜੀ। ਤੇ 3 ਲੱਖ ਕਰੋੜ। ਜੀ ਜੀ ਤੇ ਮਿੰਟੂ ਜੀ ਹਾਂਜੀ ਇਹ ਗੱਲ ਸਹੀ ਹੈ ਵੀ LIC ਦਾ ਵੀ ਕਾਫੀ ਕਈ ਹਜ਼ਾਰਾਂ ਕਰੋੜ ਲੱਗਿਆ ਹੋਇਆ ਸੀ। ਤਕਰੀਬਨ 75,000 ਕਰੋੜ ਰੁਪਇਆ। ਅੱਛਾ ਜੀ। ਹਾਂਜੀ ਹਾਂਜੀ, ਤੇ SBI ਦਾ ਵੀ ਲੱਗਾ ਹੈ। ਅੱਛਾ ਠੀਕ ਹੈ। SBI ਦਾ ਵੀ ਲੱਗਾ ਹੈ। ਤੁਹਾਨੂੰ ਪਤਾ ਮੈਂ ਇਹਨਾਂ ਚੀਜ਼ਾਂ ਤੇ ਬਹੁਤ ਬਰੀਕੀ ਨਾਲ ਹਾਂਜੀ ਨਿਗਾਹ ਰੱਖਦਾ, ਮੈਨੂੰ ਪਤਾ ਜੀ। ਤੇ ਇਹਨਾਂ ਤੇ ਬਹੁਤ ਪਹਿਲਾਂ ਹੀ ਮਤਲਬ ਕਿ ਕੀਤੀਆਂ ਹੋਈਆਂ ਨੇ ਗੱਲਾਂ ਕਿ ਜਿਸ ਦਿਨ ਇਹ ਡੁੱਬੇਗਾ ਉਸ ਦਿਨ ਦੇਸ਼ ਦਾ ਬੈਂਕਿੰਗ ਸੈਕਟਰ ਹਿੱਲ ਜਾਏਗਾ, ਇਨਵੈਸਟਰ ਹਿੱਲ ਜਾਣਗੇ, ਸਟਾਕ ਮਾਰਕੀਟ ਹਿੱਲ ਜਾਏਗੀ। ਅੱਜ ਤਿੰਨੇ ਹਿੱਲ ਗਏ ਨੇ ਤੁਹਾਡੇ ਸਾਹਮਣੇ, ਜੀ ਜੀ ਬਿਲਕੁਲ ਹਿੱਲ ਗਏ। ਤਿੰਨੇ ਹਿੱਲ ਗਏ ਨੇ। ਤਾਂ ਗੱਲ ਇਹ ਹੈ ਕਿ ਅਸੀਂ ਤਾਂ ਬਹੁਤ ਚਿਰ ਤੋਂ ਕਹਿ ਰਹੇ ਸੀਗੇ ਕਿ ਠੀਕ ਹੈ, ਕਾਰੋਬਾਰ ਬਹੁਤ ਜ਼ਰੂਰੀ ਨੇ, ਪਰ ਕਿਸੇ ਇੱਕ ਧੰਨੇ ਸੇਠ ਨੂੰ ਅੱਗੇ ਲਾਣਾ ਇਹ ਬਹੁਤ ਮਾੜਾ ਹੁੰਦਾ ਹੈ। ਤਾਂ ਦੇਖ ਲਓ ਤੁਹਾਡੇ ਸਾਹਮਣੇ। ਖੈਰ, OPS 올ਡ ਪੈਨਸ਼ਨ ਸਕੀਮ, ਜਿਵੇਂ ਉਹ ਗਾਣਾ ਸੀ ਨਾ, 올ਡ ਸਕੂਲ, ਹਾਂਜੀ ਤਾਂ ਇੱਥੇ 올ਡ ਪੈਨਸ਼ਨ ਸਕੀਮ ਆ। ਤਾਂ ਬਈ ਗੱਲ ਇਹ ਆ ਕਿ ਇਹਨਾਂ ਨੇ ਹੁਣ ਇਸ ਗੱਲ ਦਾ ਤਕਰੀਬਨ ਕਹਿ ਲਓ ਕਿ ਤਹੀਆ ਕਰ ਲਿਆ ਹੈ ਕਿ ਆਪਾਂ ਨੇ ਬਈ 올ਡ ਪੈਨਸ਼ਨ ਸਕੀਮ ਜਿਹੜੀ ਆ ਉਹ ਲਿਆਉਣੀ ਆ, ਜਿਹਦੇ ਵਿੱਚ ਇਹਨਾਂ ਨੇ ਇੱਕ ਸਬ ਕਮੇਟੀ ਦੀ ਕਰ ਦਿੱਤੀ ਹੈ ਰਚਨਾ, ਜਿਹਦੇ ਚ ਚੀਫ ਸੈਕਟਰੀ ਨੂੰ ਚੇਅਰਮੈਨ ਬਣਾਇਆ ਗਿਆ ਹੈ। ਤਾਂ ਇਹ ਇੱਕ ਵੱਡੀ ਖਬਰ ਹੈ ਇਸ ਵੇਲੇ ਦੀ, ਕਿਉਂਕਿ ਇਹਨਾਂ ਨੇ ਜਿਹੜਾ ਤੁਹਾਨੂੰ ਪਤਾ ਨਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਗੁਜਰਾਤ ਇਲੈਕਸ਼ਨ ਤੋਂ ਪਹਿਲਾਂ, ਉਹ ਤਾਂ ਫਿਰ ਕਰਮਚਾਰੀਆਂ ਨੇ ਠੀਕ ਮੰਨਿਆ ਹੀ ਨਹੀਂ ਸੀਗਾ ਕਿ ਬਈ ਇਹਦੇ ਚ ਤੁਸੀਂ ਕੁਝ ਦੱਸਿਆ ਨਹੀਂ, ਕੁਝ ਲੈਣਾ ਨਹੀਂ, ਕੁਝ ਦੇਣਾ ਨਹੀਂ ਹੈ। ਤਾਂ ਹੁਣ ਇਹਨਾਂ ਨੇ ਨਵੇਂ ਸਿਰੇ ਤੋਂ ਇੱਕ ਕਮੇਟੀ ਜਿਹੜੀ ਆ ਉਹ ਬਣਾਈ ਆ। ਹੁਣ ਉਸ ਕਮੇਟੀ ਦਾ ਕੰਮਕਾਰ ਦੇਖੋ ਅੱਗੇ ਕਿਸ ਤਰ੍ਹਾਂ ਦਾ ਹੁੰਦਾ, ਕੀ ਉਹ ਹੱਲ ਕੱਢਦੇ ਆ ਕੀ ਨਹੀਂ ਕੱਢਦੇ। ਪਰ ਮੇਨ ਗੱਲ ਤੇ ਫਿਰ ਪ੍ਰਵੀਨ ਜੀ ਉਹੀ ਆ ਨਾ, ਉੱਥੇ ਆ ਜਾਂਦੀ ਹੈ ਪਹੁੰਚ ਕੇ ਮੁੜ ਕੁੜ ਕੇ, ਕਿ ਜਿਹੜਾ ਪੈਸਾ ਹੁਣ ਕੇਂਦਰ ਸਰਕਾਰ ਦੇ ਕੋਲ ਪਿਆ ਵਾ, ਤਕਰੀਬਨ ਪੰਜਾਬ ਦੇ ਮੁਲਾਜ਼ਮਾਂ ਦਾ 17-18 ਹਜ਼ਾਰ ਕਰੋੜ ਹੈ, ਕਿ 17-18 ਹਜ਼ਾਰ ਕਰੋੜ ਤੋਂ ਬਿਨਾ ਤੁਸੀਂ ਕਿਵੇਂ ਕਰੋਗੇ, ਆਪਣੇ ਕੋਲੋਂ ਕਰੋਗੇ ਸ਼ੁਰੂ, ਜਾਂ ਤੁਸੀਂ ਇਹ ਸੋਚ ਲਿਆ ਹੈ ਕਿ ਬਈ ਇੱਕ ਵਾਰੀ ਇੱਕ ਰਾਜ ਦੇ ਵਿੱਚ ਅਜਿਹਾ ਕਰਕੇ ਅਸੀਂ ਪੂਰੇ ਮੁਲਕ ਦੇ ਵਿੱਚ ਭਲ ਖੱਟੀਏ, ਕਿਉਂਕਿ ਸੁਖੂ ਨੇ ਕੱਢ ਦਿੱਤਾ ਹੈ ਨਾ ਕੰਡਾ ਇੱਧਰ, ਜਿਹੜੇ ਭਾਜਪਾ ਵਾਲੇ ਨੇ ਇੱਥੇ ਹਿਮਾਚਲ ਚ, ਕਿ ਬਈ ਅਸੀਂ ਪਿੱਛੇ ਨਾ ਰਹੀਏ ਤੇ ਪੂਰੇ ਮੁਲਕ ਚ ਉਹਦਾ ਪ੍ਰਚਾਰ ਕਰੀਏ, ਕਿਉਂਕਿ ਦਿੱਲੀ ਦੇ ਵਿੱਚ ਤੇ ਜੇ ਸੰਭਵ ਹੀ ਨਹੀਂ, LG ਉੱਤੇ ਬੈਠਾ ਹੈ। ਮੇਰੇ ਬਾਪੂ ਨੇ ਖੁੰਡੇ ਨੂੰ ਤੇਲ ਲਾ ਕੇ ਰੱਖਿਆ, ਤਾਂ ਉਹ ਉੱਥੇ ਤੇ LG ਹੈਗਾ, ਵੀ ਪੰਜਾਬ ਦੀ ਮਿਸਾਲ ਤੇ ਬਣਾ ਲਈਏ। ਪਰ ਇਹ ਜਿਹੜਾ ਪੈਸਾ ਕੇਂਦਰ ਸਰਕਾਰ ਨੇ, ਕਿਉਂਕਿ ਉਹਨਾਂ ਨੇ ਤੇ ਪੂਰਾ ਕਹਿ ਲਓ ਕਿ ਜਿਵੇਂ ਕਹਿੰਦੇ ਮੇਰਾ ਸੱਥ ਵਿੱਚ ਖੜ ਕੇ ਐਲਾਨ ਵੇ ਮੈਂ ਛੱਤੇ ਆਣੇ ਮੰਗੀ ਸੱਜਣਾ, ਗੱਲ ਇਹ ਹੈ ਕਿ ਉਹਨਾਂ ਨੇ ਤੇ ਐਲਾਨੀਆ ਕਹਿ ਦਿੱਤਾ ਕਿ ਬਈ ਅਸੀਂ ਪੈਸਾ ਨਹੀਂ ਦੇਣਾ, ਸਟੇਟਾਂ ਨੂੰ ਪੈਸਾ ਨਹੀਂ ਦਿੱਤਾ ਜਾ ਸਕਦਾ। ਔਰ ਜਿਹੜੇ ਉਹਨਾਂ ਦੇ ਆਰਥਿਕ ਮਾਹਰ ਨੇ ਸਰਕਾਰਾਂ ਦੇ, ਉਹ ਕਹਿੰਦੇ ਕਿ ਨਾ, 올ਡ ਪੈਨਸ਼ਨ ਸਕੀਮ ਲਾਗੂ ਕਰਨ ਦਾ ਮਤਲਬ ਹੈ ਕਿ ਇਸ ਦੇਸ਼ ਦੇ ਵਿੱਚ ਰਾਜਾਂ ਦੀ ਆਰਥਿਕਤਾ ਦਾ ਤਬਾਹ ਹੋ ਜਾਣਾ, ਜਿਹੜੀ ਕਿ ਪਹਿਲਾਂ ਹੀ ਬਹੁਤ ਬੁਰੀ ਹਾਲਤ ਦੇ ਵਿੱਚ ਆ। ਸੋ ਇਸ ਕਰਕੇ ਮਤਲਬ ਕਿ ਇਹ ਕੋਣ ਬੜੀ ਬੁਝਾਰਤ ਵੱਡੀ ਰਹੇਗੀ ਕਿ ਕੀ ਤੁਸੀਂ ਇਹੀ ਸੋਚ ਕੇ ਚੱਲ ਰਹੇ ਹੋ ਕਿ ਇੱਕ ਵਾਰੀ ਪੈਸੇ ਧੇਲੇ ਤੋਂ ਬਿਨਾ ਸਾਰਾ ਕੁਝ ਲਾਗੂ ਕਰ ਦਿੱਤਾ ਜਾਵੇ, ਤੇ ਜਦੋਂ ਉਹ ਪੈਨਸ਼ਨ ਲਾਗੂ ਹੋਣ ਦਾ ਟਾਈਮ ਆਉਣਾ ਤਕਰੀਬਨ 2033-34 ਦੇ ਵਿੱਚ, ਉਦੋਂ ਫਿਰ ਵੇਖੀ ਜਾਏਗੀ, ਜਿਹਦਾ ਰਾਜ ਹੋਏਗਾ ਉਹਦਾ ਕਾਜ ਹੋਏਗਾ, ਆਪੇ ਨਿਬੇੜੇ। ਜੀ ਵੈਸੇ ਮਿੰਟੂ ਜੀ ਗੱਲ ਤੁਹਾਡੀ ਸਹੀ ਹੈ, ਮੈਂ ਦੇਖ ਰਿਹਾ ਸੀਗਾ, ਮੈਂ ਕਿਹਾ ਜਿਹੜਾ ਸੈਂਸੈਕਸ ਆ ਉਹ 874 ਅੰਕ ਡਿੱਗ ਪਿਆ,
ਤੇ 21 ਅਕਤੂਬਰ ਇੱਕ ਤੋਂ ਵਾਰੀ 1000 ਤੇ ਪਹੁੰਚ ਗਿਆ ਸੀਗਾ, ਥੋੜੀ ਹਾਂਜੀ, ਰਿਕਵਰੀ ਹੋਈ ਉਹ ਰਿਕਵਰੀ ਦਿਨ ਹੋ ਸ਼ਾਮ ਗਈ। ਨੂੰ। ਹਾਂਜੀ, ਹਾਂਜੀ। 700 ਪੁਆਇੰਟ ਤਾਂ ਉਹ ਡਿੱਗ ਪਿਆ ਸੀ ਹਜ਼ੂਰ, ਤੜਕੇ ਅਸੀਂ 10-11 ਵਜੇ ਜਦੋਂ ਦਿਨ ਸਟਾਰਟ ਕਰਦੇ ਹਾਂ ਇੰਡੀਆ 'ਚ, ਉਦੋਂ ਡਿੱਗ ਪਿਆ ਸੀਗਾ। ਜੀ, ਉਹਦੀ ਬਿਲਕੁਲ ਸ਼ੁਰੂਆਤ ਹੀ ਗਿਰਾਵਟ ਤੋਂ ਹੋਈ ਹੈ। ਗਿਰਾਵਟ ਤੋਂ ਹੋਈ। ਔਰ ਅਡਾਨੀ ਤੀਜੇ ਇੱਕ ਦੂਜੇ ਨੰਬਰ ਤੋਂ ਜਿਹੜੇ ਰਿਚੈਸਟ ਪਰਸਨ ਹੈ ਦੁਨੀਆ ਦੇ, ਹਾਂਜੀ। ਉਹਦੇ ਤੋਂ ਖਿਸਕ ਗਿਆ ਸੀਗਾ ਤੇ ਉਹਦਾ ਨੁਕਸਾਨ ਮੇਰੇ ਖਿਆਲ ਦੇ ਨਾਲ ਬਿਲੀਅਨਸ ਦੇ ਵਿੱਚ ਹੋ ਚੁੱਕਾ ਸੀ ਉਦੋਂ। ਖੁੱਲਦੇ ਹੀ। ਜੀ। ਹਾਂਜੀ, ਹਾਂਜੀ, ਹਾਂਜੀ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਪੰਜਾਬ ਦੇ ਵਿੱਚੋਂ ਠਾਹ ਦੀ। ਕਹਿੰਦੇ ਦਿਨ ਚੜ੍ਹਦੇ ਹੀ ਪੰਜਾਬ ਦੇ ਵਿੱਚੋਂ ਠਾਹ ਦੀ ਆਵਾਜ਼ ਆਈ। ਹਾਂਜੀ, 26 ਜਨਵਰੀ ਤੋਂ ਬਾਅਦ ਜਿਵੇਂ ਹੀ ਅੱਜ ਟੈਲੀਵਿਜ਼ਨ ਖੁੱਲੇ, ਖਬਰਾਂ ਦੇ ਚੈਨਲ ਖੁੱਲੇ, ਹਾਂਜੀ। ਅਖਬਾਰ ਤੇ ਆਉਂਦੇ ਨਹੀਂ ਹੈ, ਤਾਂ ਪਹਿਲੀ ਖਬਰ ਇਹੀ ਬ੍ਰੇਕ ਹੋਈ ਕਿ ਲੁਧਿਆਣਾ ਪੁਲਿਸ ਨੇ ਜੀ ਐਨਕਾਊਂਟਰ ਕੀਤਾ ਹੈ। 2 ਗੈਂਗਸਟਰ ਜਿਹੜੇ ਆ ਉਹਨਾਂ ਚੋਂ ਇੱਕ ਭੱਜ ਵਗਾ ਤੇ ਹਾਂਜੀ। ਇੱਕ ਨੂੰ ਕਾਬੂ ਕਰ ਲਿਆ ਗਿਆ। ਆਖੇ ਜੀ ਕੌਣ ਨੇ? ਅਰਸ਼ ਡੱਲਾ ਦੇ ਇਹ ਗੁਰਗੇ ਨੇ। ਕੀ ਕੰਮ ਆਏ ਸਨ? ਆਖੇ ਫਰੌਤੀ ਲੈਣ ਆਏ ਸਨ। ਬਾਅਦ ਦੇ ਵਿੱਚ ਉਸ ਗਰੋਹ ਦੇ ਕਿਸੇ ਮੈਂਬਰ ਨੇ ਵੀ ਆਡੀਓ ਜਿਹੜੀ ਆ ਉਹ ਮੀਡੀਆ ਨੂੰ ਪਾਈ ਆ ਕਿ ਬਈ ਇਹ ਸਾਡੇ ਸਾਥੀ ਜ਼ਰੂਰ ਸਨ, ਪੁਰਾਣੇ ਸਮੇਂ 'ਚ ਕਿਤੇ ਰਹੇ ਨੇ ਨਾਲ, ਪਰ ਅਸੀਂ ਫਰੌਤੀ ਵਾਸਤੇ ਨਹੀਂ ਘੱਲਿਆ। ਤੇ ਦੂਜੀ ਗੱਲ ਇਹ ਨਿਹੱਥੇ ਸੀਗੇ, ਐਵੇਂ ਗੋਲੀ ਮਾਰ ਕੇ ਹਰੇਕ ਨੂੰ ਇਹ ਕਹਿ ਦਿੰਦੇ ਨੇ ਗੈਂਗਸਟਰ ਆ। ਪਰ ਇਹ ਪੁਲਿਸ ਦਾ ਕਹਿਣਾ ਆ ਕਿ ਬਈ ਇਹ ਇੱਕ ਕਰਿਆਨਾ ਵਪਾਰੀ ਤੋਂ 20 ਲੱਖ ਰੁਪਈਆ ਮੰਗ ਰਹੇ ਸੀ ਕਿ ਫਿਰ ਮੁੜ ਕੇ ਉਹਦੇ ਤੋਂ ਇਹਨਾਂ ਨੇ 1.5 ਲੱਖ ਦੇ ਵਿੱਚ ਸੈਟਿੰਗ ਕਰਕੇ ਤੇ ਇਹ ਪੈਸਾ ਹਾਸਲ ਕਰਨਾ ਚਾਹਿਆ ਸੀਗਾ, ਜਿਸ ਦੇ ਦੌਰਾਨ ਇਹ ਸਾਰਾ ਕੁਝ ਹੋਇਆ। ਤਾਂ ਖੈਰ ਦੋਹਾਂ ਪਾਸਿਆਂ ਦੀ ਗੱਲ ਜੇ ਦੇਖੀਏ ਤਾਂ ਉਧਰੋਂ ਜਿੱਦਾਂ ਗੈਂਗਸਟਰ ਕਹਿ ਰਹੇ ਨੇ ਕਿ ਬਈ ਇਹ ਠੀਕ ਹੈ ਕਿ ਆਪਦੇ ਪੱਧਰ ਤੇ ਫਰੌਤੀ ਲੈਣ ਗਏ ਤਾਂ ਹੋ ਸਕਦੇ ਆ, ਪਰ ਇਹ ਨਿਹੱਥੇ ਸੀਗੇ ਜਾਂ ਅਸੀਂ ਨਹੀਂ ਭੇਜੇ। ਪਰ ਇਹਦਾ ਮਤਲਬ ਇਹ ਹੈ ਨਾ ਪ੍ਰਵੀਨ ਜੀ ਕਿ ਸਾਰਾ ਕੁਝ ਚੱਲੀ ਜਾਂਦਾ ਹੈ, ਵਸੂਲੀ ਵੀ ਚੱਲੀ ਜਾ ਰਹੀ ਹੈ, ਦੂਸਰੇ ਪਾਸੇ ਇਦਾਂ ਦਾ ਧੰਦਾ ਜਿਹੜਾ ਉਹ ਨਿਰੰਤਰ ਰੋਕਣ ਵਾਸਤੇ ਪੁਲਿਸ ਜਿਹੜੀ ਹੈ ਉਹ ਠਾਠਾ ਵੀ ਕਰ ਰਹੀ ਹੈ। ਮਤਲਬ ਕਿ ਸਾਰੇ ਪਾਸੇ ਜਿਹੜੀਆਂ ਗੱਲਾਂ ਅੱਗੇ ਹੋਈਆਂ ਨੇ ਉਹ ਬਦਸਤੂਰ ਜਾਰੀ ਨੇ, ਉਹ ਰੋਕੀਆਂ ਨਹੀਂ ਹੈ। ਜੀ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਉਸ ਤੋਂ ਪਹਿਲਾਂ ਦੱਸਦੇ ਚੱਲੀਏ ਕਿ ਅੱਜ ਸ਼ੁੱਕਰਵਾਰ ਹੈ ਤੇ ਅੱਜ ਇੱਕ ਬ੍ਰੇਕ ਦੇ ਲਈ ਰੁਕਣ ਤੋਂ ਬਾਅਦ ਤੁਹਾਡੀਆਂ ਕਾਲਸ, ਤੁਹਾਡੇ ਸਵਾਲ ਲਏ ਜਾਣਗੇ। ਸਟੂਡੀਓ ਦਾ ਨੰਬਰ ਹੈ 408 272 5200। ਇਸ ਨੰਬਰ ਤੇ ਕਾਲ ਕਰਕੇ ਤੁਸੀਂ ਮਿੰਟੂ ਜੀ ਨੂੰ ਕਿਸੇ ਵੀ ਅਹਿਮ ਮਸਲੇ ਨੂੰ ਲੈ ਕੇ ਗੱਲਬਾਤ ਕਰ ਸਕਦੇ ਹੋ, ਸਵਾਲ ਕਰ ਸਕਦੇ ਹੋ। ਤੇ ਗੱਲ ਕਰੀਏ ਮਿੰਟੂ ਜੀ 2 ਰਾਜਾਂ ਦੀ ਲੜਾਈ ਦੀ, ਇੱਕ ਕਹਿੰਦੇ ਰੋਜ਼ਾਨਾ 60 ਲੱਖ ਵਕੀਲਾਂ ਤੇ ਖਰਚ ਰਿਹਾ ਰੋਜ਼ ਦਾ। ਹਾਂਜੀ, ਹਾਂਜੀ। ਦੇਖੋ 60 ਲੱਖ ਕਿਉਂ ਖਰਚਿਆ ਜਾ ਰਿਹਾ ਹੈ? ਕਿਉਂਕਿ ਮਾਮਲਾ ਕੋਰਟ ਦੇ ਵਿੱਚ ਹੈ। ਮਹਾਰਾਸ਼ਟਰ ਤੇ ਕਰਨਾਟਕ ਦਾ ਲੜਾਈ ਦਾ ਇਹ ਅਖਾੜਾ ਹੈ, ਜਿਹਦੇ ਵਿੱਚ ਤਕਰੀਬਨ 865 ਪਿੰਡ ਨੇ ਜਿਨ੍ਹਾਂ ਨੂੰ ਹਾਸਲ ਕਰਨ ਦੀ ਲੜਾਈ ਹੈ। ਤਾਂ ਵੈਸੇ ਇਹ ਪਿੰਡ ਹੈਗੇ ਨੇ ਕਰਨਾਟਕ ਦੇ ਵਿੱਚ, ਬੇਲਗਾਮ ਜ਼ਿਲ੍ਹਾ ਹੈ। ਤਾਂ ਹੁਣ ਤਾਂ ਵੈਸੇ ਉਹਨਾਂ ਨੇ ਜ਼ਿਲ੍ਹੇ ਦਾ ਨਾਮ ਬਦਲ ਦਿੱਤਾ, ਬੇਲਗਾਵੀ ਕਰ ਦਿੱਤਾ, ਪਹਿਲਾਂ ਬੇਲਗਾਮ ਸੀਗਾ। ਠੀਕ ਹੈ। ਤਾਂ ਇਸ ਜ਼ਿਲ੍ਹੇ ਦੇ ਵਿੱਚ ਜਿਹੜੇ ਪਿੰਡ ਪੈਂਦੇ ਨੇ, ਮੈਂ ਚਲੋ ਪਿਛੋਕੜ ਛੋਟਾ ਜਿਹਾ ਤੁਹਾਨੂੰ ਦੱਸ ਦਿੰਦਾ ਕਿ ਜਦੋਂ ਇਹ ਸਾਰਾ ਕੁਝ ਹੈ ਨਹੀਂ ਸੀਗਾ, ਜਿਹੜੇ ਅੱਜ ਸਾਨੂੰ ਰਾਜ ਵੇਖਣ ਨੂੰ ਮਿਲਦੇ ਆ, ਜਿਵੇਂ ਬੰਬੇ ਪ੍ਰੈਜ਼ੀਡੈਂਸੀ ਆ ਗਈ ਤੇ ਇਸ ਤਰ੍ਹਾਂ ਮੈਸੂਰ। ਤਾਂ ਇਹ ਹੋਇਆ ਕਿ ਜਦੋਂ ਭਾਸ਼ਾ ਆਧਾਰਿਤ ਵੰਡ ਹੋਈ ਤਾਂ ਇਹ ਜਿਹੜਾ ਬੇਲਗਾਮ ਜ਼ਿਲ੍ਹਾ ਸੀਗਾ, ਇਹਦੇ ਵਿੱਚ ਕੁਝ ਐਸੇ ਪਿੰਡ ਆ ਗਏ, ਜਿਹੜਾ ਮਹਾਰਾਸ਼ਟਰ ਦਾ ਦਾਅਵਾ ਹੈ ਕਿ ਜਿਹਨਾਂ ਦੀ ਬੋਲੀ ਮਰਾਠੀ ਸੀਗੀ, ਮਤਲਬ ਕਿ ਉਹ ਮਰਾਠੀ ਭਾਸ਼ਾਈ ਪਿੰਡ ਸਨ ਤੇ ਗਏ ਉਧਰ ਚਲੇ ਆ। ਤਾਂ ਹੁਣ ਇਹ ਕਹਿੰਦੇ ਕਿ ਸਾਨੂੰ ਸਾਡੇ ਪਿੰਡ ਦੇਵੋ, ਜਿਵੇਂ ਆਪਣਾ ਮਤਲਬ ਕਿ ਸਿੱਧਾ ਹਿਸਾਬ ਹੈ ਜਿੱਦਾਂ ਆਪਾਂ ਕਹਿੰਦੇ ਕਿ ਸਾਡੇ ਪੰਜਾਬੀ ਬੋਲਦੇ ਇਲਾਕੇ ਦੇ ਦਿਓ। ਹਾਂਜੀ, ਹਾਂਜੀ। ਤਾਂ ਇਸ ਕਰਕੇ ਇਹ ਪਿੱਛੇ ਜੇ ਬੜੀ ਟਸਲ ਹੋ ਗਈ। ਤਾਂ ਹੁਣ ਇਹ ਮਾਮਲਾ ਜਿਹੜਾ ਹੈ ਉਹ ਚਲੇ ਗਿਆ ਸੁਪਰੀਮ ਕੋਰਟ ਦੇ ਵਿੱਚ। ਤਾਂ ਕੋਰਟ ਦੇ ਵਿੱਚ ਵੈਸੇ ਅੱਗੇ ਵੀ ਕੋਰਟ ਦੇ ਵਿੱਚ ਗਿਆ ਸੀਗਾ, ਕਮਿਸ਼ਨ ਵੀ ਬੈਠਾ ਸੀਗਾ। ਤਾਂ ਤੁਸੀਂ ਹਿਸਾਬ ਲਾ ਲਓ ਕਿ ਇਸ ਵੇਲੇ ਪ੍ਰਤੀ ਦਿਨ ਜਿਹੜੇ ਵਕੀਲ ਕੀਤੇ, ਮੁਕਲ ਰੋਹਤਗੀ, ਇਹਦੇ ਵਿੱਚ ਹੋਰ ਟੀਮ 'ਚ ਸ਼ਿਆਮ ਦੀਵਾਨ, ਉਦੇ ਹੋਲਾ, ਮਰੂਤੀ ਬਿਜਰਾਲੀ, VN ਰਘੂਪਤੀ, ਪ੍ਰਭੂਲਿੰਗ ਨਵਦਗੀ, ਮਤਲਬ ਕਿ ਇਹਨਾਂ ਦਾ ਟੋਟਲ ਜਿਹੜਾ ਕਾਸਟ ਹੈ, ਟੋਟਲ ਖਰਚਾ ਇੱਕ ਦਿਨ ਦਾ 60 ਲੱਖ ਰੁਪਈਆ ਪੈ ਰਿਹਾ। ਹੋਟਲ, ਟਰਾਂਸਪੋਰਟੇਸ਼ਨ ਜਾਂ ਕੁਛ ਟਿਕਟਾਂ ਉਹ ਤਾਂ ਬਾਕੀ ਨੇ, ਟਿਕਟਾਂ ਇਹ ਸਾਰਾ ਕੁਝ ਬਾਕੀ ਹੈ, ਬਕਾਇਆ ਹੈ। ਤਾਂ ਤੁਸੀਂ ਹਿਸਾਬ ਲਾ ਲਓ ਜੇ ਇਹਨਾਂ ਨੂੰ ਵੀ ਇਨਕਲੂਡ ਕਰ ਲਓਗੇ ਤਾਂ ਇੱਕ ਦਿਨ ਦਾ ਖਰਚਾ ਤਕਰੀਬਨ ਲਾ ਲਓ ਕਿ ਕੋਈ 70 ਲੱਖ ਤੱਕ ਵੀ ਹੋ ਸਕਦਾ। ਜੀ। ਮਤਲਬ ਆਪਣੇ ਇਲਾਕਿਆਂ ਨੂੰ ਬਚਾਉਣ ਜਾਂ ਪਾਉਣ ਦੀ ਇਹ ਲੜਾਈ ਹੈ, ਜਿਹਦੇ ਵਿੱਚ ਬਹੁਤ ਵੱਡਾ ਸਰਮਾਇਆ ਇਸ ਕਾਨੂੰਨੀ ਲੜਾਈ ਦੇ ਵਿੱਚ ਡੋਲਿਆ ਜਾ ਰਿਹਾ ਹੈ। ਜੀ।
ਮਿੰਟੂ ਜੀ ਇੱਕ ਬ੍ਰੇਕ ਦੇ ਲਈ ਰੁਕਦੇ ਹਾਂ ਜੀ, ਬ੍ਰੇਕ ਤੋਂ ਪਾਰ ਫਿਰ ਸਵਾਲਾਂ ਵੱਲ ਵਧਾਂਗੇ ਜੀ। ਜੀ ਜ਼ਰੂਰ। ਜੀ, ਸੋ ਵੇਲਾ ਹੋ ਚੱਲਿਆ ਇੱਕ ਸ਼ਾਰਟ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਤੁਹਾਡੇ ਸਵਾਲਾਂ ਵੱਲ ਵਧਾਂਗੇ। ਜਿਹੜੇ ਵੀ ਕਾਲਰਸ ਕਾਲ ਕਰ ਚੁੱਕੇ ਨੇ ਉਹ ਕਿਰਪਾ ਕਰਕੇ ਆਪਣਾ ਪੇਸ਼ੈਂਸ ਬਣਾਈ ਰੱਖਣ। ਸ਼ਾਰਟ ਬ੍ਰੇਕ ਤੋਂ ਬਾਅਦ ਆਪਾਂ ਤੁਹਾਡੇ ਸਵਾਲਾਂ ਵੱਲ ਵਧਾਂਗੇ ਤੇ ਜਾਣ ਤੋਂ ਪਹਿਲਾਂ ਦੱਸਦੇ ਚੱਲੀਏ ਕਿ ਇੱਕ ਖੁਸ਼ਖਬਰੀ ਪੰਜਾਬੀ ਰੇਡੀਓ USA ਦੇ ਪਰਿਵਾਰ ਦੇ ਨਾਲ ਸਾਂਝੀ ਕਰਾਂਗੇ ਤੇ ਉਸ ਖੁਸ਼ਖਬਰੀ ਨੂੰ ਸੁਣਨ ਤੋਂ ਬਾਅਦ ਤੁਸੀਂ ਆਪਣੇ ਨੇੜੇ-ਤੇੜੇ ਆਪਣੇ ਰਿਸ਼ਤੇਦਾਰਾਂ, ਮਿੱਤਰਾਂ, ਦੋਸਤਾਂ ਦੇ ਨਾਲ ਵੀ ਉਸ ਗੱਲ ਨੂੰ ਸ਼ੇਅਰ ਕਰਿਓ। ਮਿੰਟੂ ਜੀ ਤੁਹਾਨੂੰ ਵੀ ਉਸ ਖੁਸ਼ਖਬਰੀ ਬਾਰੇ ਬ੍ਰੇਕ ਤੋਂ ਬਾਅਦ ਜਾਣਕਾਰੀ ਦਿੰਦੇ ਹਾਂ ਜੀ। ਜੀ ਫਿਰ ਜੀ, ਜ਼ਰੂਰ। ਜੀ, ਜੀ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਮਿੰਟੂ ਗੁਰਸਰੀਆ ਜੀ। ਮਿੰਟੂ ਜੀ, ਸਤਿ ਸ਼੍ਰੀ ਅਕਾਲ। ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਵੀ ਸਵਾਗਤ ਹੈ ਜੀ। ਜੀ ਸ਼ੁਕਰੀਆ ਜੀ। ਜੀ ਸੋ ਸਟੂਡੀਓ ਦਾ ਨੰਬਰ ਆ 408 272 5200। ਜਿੰਨਾ ਵੀ ਸਰੋਤਿਆਂ ਨੇ, ਦਰਸ਼ਕਾਂ ਨੇ ਬ੍ਰੇਕ ਦੇ ਦਰਮਿਆਨ ਪੇਸ਼ੈਂਸ ਬਣਾਈ ਰੱਖਿਆ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਕਾਲਸ ਦੇ ਵੱਲ ਵਧਾਂਗੇ, ਪਰ ਉਸ ਤੋਂ ਪਹਿਲਾਂ ਇੱਕ ਖੁਸ਼ਖਬਰੀ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਦੇ ਚੱਲੀਏ ਕਿ ਪੰਜਾਬੀ ਰੇਡੀਓ ਯੂਐਸਏ ਨੂੰ ਹੁਣ ਤੁਸੀਂ ਬੇ ਏਰੀਏ ਦੇ ਸਭ ਤੋਂ ਵੱਡੇ ਸਟੇਸ਼ਨ KLOK 1170 1170 AM ਤੇ ਵੀ ਸੁਣ ਸਕੋਗੇ। ਸੋ ਪੰਜਾਬੀ ਰੇਡੀਓ ਯੂਐਸਏ ਦੇ ਪਰਿਵਾਰ ਦੇ ਵਿੱਚ ਇਹ ਵਾਧਾ ਹੋਇਆ ਤੇ ਵਿਸ਼ਵ ਭਰ ਦੇ ਵਿੱਚ ਪੰਜਾਬੀ ਰੇਡੀਓ ਯੂਐਸਏ ਨਾਲ ਦਰਸ਼ਕ ਸਰੋਤੇ ਜੁੜੇ ਹੋਏ ਨੇ ਫੇਸਬੁੱਕ, YouTube ਦੇ ਜ਼ਰੀਏ। ਤੇ ਕੈਲੀਫੋਰਨੀਆ ਦੇ ਵਿੱਚ ਪੰਜਾਬੀ ਰੇਡੀਓ ਯੂਐਸਏ ਦੀ ਟੀਮ ਦੀ ਅਥੱਕ ਮਿਹਨਤ ਸਦਕਾ, ਅਣਥੱਕ ਮਿਹਨਤ ਸਦਕਾ, ਉਹਨਾਂ ਦੀ ਮੈਨੇਜਮੈਂਟ ਦੀ ਅਣਥੱਕ ਮਿਹਨਤ ਸਦਕਾ ਤੇ ਪੰਜਾਬੀ ਰੇਡੀਓ ਯੂਐਸਏ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦੇ ਪਿਆਰ ਸਦਕਾ ਹੁਣ ਇੱਕ ਹੋਰ ਸਟੇਸ਼ਨ ਦੇ ਉੱਤੇ ਤੁਸੀਂ ਪੰਜਾਬੀ ਰੇਡੀਓ ਯੂਐਸਏ ਨੂੰ ਸੁਣ ਸਕੋਗੇ। ਉਸ ਸਟੇਸ਼ਨ ਦਾ ਨਾਮ ਹੈ ਬੇ ਏਰੀਏ ਦਾ ਸਭ ਤੋਂ ਵੱਡਾ ਸਟੇਸ਼ਨ KLOK 1170 AM। ਜੀ ਮਿੰਟੂ ਜੀ। ਜੀ ਜੀ ਜੀ, ਬਹੁਤ ਬਹੁਤ ਮੁਬਾਰਕਬਾਦ ਜੀ ਜੀ ਮੇਰੇ ਵੱਲੋਂ ਜੀ ਕਿ ਇਸ ਨਵੀਂ ਉਡਾਰੀ ਵਾਸਤੇ। ਜੀ ਸੋ ਦੁਆ ਵੀ ਹੈ ਹਾਂਜੀ ਕਿ ਪੰਜਾਬੀ ਰੇਡੀਓ ਯੂਐਸਏ ਇਸੇ ਤਰ੍ਹਾਂ ਹੀ ਉਡਾਰੀਆਂ ਭਰਦਾ ਰਹੇ। ਹਾਂ ਪਰ ਇਹਨਾਂ ਉਡਾਰੀਆਂ ਵਾਸਤੇ ਖੰਭ ਜਿਹੜੇ ਆ ਹੂੰ ਉਹ ਆਡੀਅנס ਹੁੰਦੀ ਹੈ, ਜੀ ਉਹ ਬਿਲਕੁਲ ਸਰੋਤੇ ਹੁੰਦੇ ਨੇ, ਜੀ ਤਾਂ ਉਹ ਖੰਭ ਵੀ ਜ਼ਰੂਰੀ ਨੇ, ਤਾਂ ਉਹ ਖੰਭ ਨਾਲ ਬਣੇ ਰਹਿਣਗੇ। ਤੇ ਮੈਨੂੰ ਉਮੀਦ ਹੈ ਕਿ ਬਾਜ ਵਾਂਗੂ ਇਸ ਅਦਾਰੇ ਦੀਆਂ ਉਡਾਰੀਆਂ ਜਿਹੜੀਆਂ ਨੇ ਹੂੰ ਉਹ ਝੱਖੜਾਂ, ਮੀਂਹ, ਨੇਰੀਆਂ ਸਾਰਿਆਂ ਨੂੰ ਥੱਲੇ ਛੱਡ ਕੇ ਬਹੁਤ ਉਚਾਈਆਂ ਨੂੰ ਛੂਹਣਗੀਆਂ। ਜੀ ਜੀ, ਬਹੁਤ ਬਹੁਤ ਧੰਨਵਾਦ ਮਿੰਟੂ ਜੀ, ਤੇ ਤੁਹਾਨੂੰ ਵੀ ਮੁਬਾਰਕਾਂ ਕਿਉਂਕਿ ਤੁਸੀਂ ਵੀ ਇਸ ਟੀਮ ਦਾ ਹਿੱਸਾ ਹੋ। ਹਾਂਜੀ ਹਾਂਜੀ, ਮੈਂ ਤੇ ਕਾਫੀ ਜੀ ਸਾਲ ਹੋ ਗਏ ਮੈਨੂੰ ਹੁਣ ਜੀ ਤਾਂ। ਜੀ ਮਤਲਬ ਕਿ ਸ਼ੁਰੂਆਤੀ ਦੌਰ ਹਾਂਜੀ ਇੱਥੋਂ ਹੀ ਸਿੱਖਿਆ ਸਿਖਾਇਆ ਬਹੁਤ ਕੁਛ। ਜੀ ਸੋ ਜਦੋਂ ਹੁਣ ਮੈਨੂੰ ਤਾਂ ਆਪਣੇ ਘਰ ਵਾਲਾ ਮਾਹੌਲ ਲੱਗਦਾ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਇਸ ਪੰਜਾਬੀ ਰੇਡੀਓ ਯੂਐਸਏ ਦੀ ਟੀਮ, ਸਰੋਤੇ ਸਾਰਾ ਇੱਕ ਪਰਿਵਾਰ ਹੀ ਹੈ ਜੀ। ਤੇ ਪੰਜਾਬੀ ਰੇਡੀਓ ਯੂਐਸਏ ਦੀ ਸ਼ੁਰੂਆਤ ਅੱਜ ਤੋਂ ਤਕਰੀਬਨ 12 ਸਾਲ ਪਹਿਲਾਂ ਹੋਈ ਸੀ 2010 ਦੇ ਵਿੱਚ। ਤੇ ਪੰਜਾਬੀ ਰੇਡੀਓ ਯੂਐਸਏ ਹੌਲੀ 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 ਪਲਾਂਘਾਂ ਪੜਦਾ, ਨਿੱਕੀਆਂ 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 ਪਲਾਂਘਾਂ ਪੜਦਾ, ਫਿਰ ਲੋਕਾਂ ਨੇ ਆਪ ਮੁਹਾਰੇ ਪੰਜਾਬੀ ਰੇਡੀਓ ਯੂਐਸਏ ਨੂੰ ਲਿਆਂਦਾ। ਸ਼ੁਰੂਆਤ ਯੂਬਾ ਸਿਟੀ ਤੋਂ ਹੋਈ, ਸਟੇਸ਼ਨਸ ਦੇ ਉੱਤੇ ਪੰਜਾਬੀ ਰੇਡੀਓ ਯੂਐਸਏ ਆਇਆ, ਫਿਰ ਹੌਲੀ ਹੌਲੀ ਕਾਫਲਾ ਵੱਧਦਾ ਸੈਕਰਾਮੈਂਟੋ, ਫ੍ਰੈਜ਼ਨੋ ਤੇ ਹੁਣ ਬੇ ਏਰੀਏ ਦੇ ਵਿੱਚ ਆ ਗਿਆ। ਤੇ ਸ਼ਾਲਾ ਇਹ ਜਿਹੜੀਆਂ ਪਲਾਂਘਾਂ ਨੇ ਇਹ ਇਸੇ ਤਰ੍ਹਾਂ ਹੀ ਪੰਜਾਬੀ ਰੇਡੀਓ ਯੂਐਸਏ ਪੜਦਾ ਰਵੇ ਤੇ ਜਿਹੜੇ ਸਰੋਤਿਆਂ ਦਾ ਪਿਆਰ ਹੈ ਉਹ ਹਮੇਸ਼ਾ ਮਿਲਦਾ ਰਵੇ। ਔਰ ਮਿੰਟੂ ਜੀ, ਇੱਕ ਗੱਲ ਹੋਰ ਹੈ ਕਿ ਆਪਾਂ ਬਹੁਤ ਮੰਚਾਂ ਤੇ ਇਕੱਠਿਆਂ ਨੇ ਕੰਮ ਕੀਤਾ ਵਾ। ਹਮੇਸ਼ਾ ਜੀ ਅਸੀਂ ਪਹਿਲ ਦਿੱਤੀ ਹੈ ਕਿ ਜਿੱਥੇ ਟੂ ਵੇ ਕਮਿਊਨੀਕੇਸ਼ਨ ਹੋਵੇ, ਜਿੱਥੇ ਲੋਕ ਵੀ ਆਪਣੀ ਰਾਏ ਰੱਖ ਸਕਣ। ਸੋ ਇਹ ਵੀ ਇੱਕ ਉਹਨਾਂ ਜੀ ਮੰਚਾਂ ਦੇ ਵਿੱਚੋਂ ਪੰਜਾਬੀ ਰੇਡੀਓ ਯੂਐਸਏ ਅਸੀਂ ਜਦੋਂ ਸ਼ੁਰੂ ਤੋਂ ਕੰਮ ਕਰਨ ਲੱਗੇ ਹਾਂ ਤੇ ਉਦੋਂ ਤੋਂ ਜੁੜੇ ਹਾਂ, 2016-17 ਤੋਂ ਲਗਭਗ ਕੰਮ ਕਰ ਰਹੇ ਹਾਂ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਤੇ ਇੱਥੇ ਵੀ ਟੂ ਵੇ ਕਮਿਊਨੀਕੇਸ਼ਨ ਹੈ ਕਿ ਹਰ ਬੰਦਾ ਆਪਣੀ ਗੱਲ ਰੱਖ ਸਕਦਾ। ਸ਼ਰਤ ਸਿਰਫ ਇੰਨੀ ਹੈ ਕਿ ਉਹਦੀ ਸ਼ਬਦਾਵਲੀ ਜਿਹੜੀ ਆ ਉਹ ਮਰਿਆਦਕ ਹੋਣੀ ਚਾਹੀਦੀ ਹੈ ਕਿ ਪਰਿਵਾਰ ਵੀ ਸੁਣ ਸਕਣ। ਉਹ ਕਿਸੇ ਵੀ ਆਈਡੀਓਲੋਜੀ ਤੋਂ ਆ, ਕਿਸੇ ਨਾਲ ਉਹਦੀ ਸਹਿਮਤੀ ਅਸੀਂ ਕਦੇ ਵੀ ਕਿਸੇ ਦੀ ਕਾਲ ਨਹੀਂ ਕੱਟੀ, ਕਦੇ ਵੀ ਕਿਸੇ ਨੂੰ ਰੋਕਿਆ ਨਹੀਂ। ਹਾਂ, ਜਿੱਥੇ ਗੱਲ ਕਹਿਣ ਵਾਲੀ ਆ ਉੱਥੇ ਅਸੀਂ ਬੇਝਿਜਕ ਕਹਿੰਦੇ ਵੀ ਹਾਂ। ਤੇ ਮਿੰਟੂ ਜੀ ਵੀ ਬੜੇ ਠੋਕ ਵਜਾ ਕੇ ਗੱਲ ਕਰਦੇ ਨੇ ਹਾਂਜੀ, ਜੀ। ਨਹੀਂ ਨਹੀਂ ਬਿਲਕੁਲ, ਸ਼ਬਦਾਂ ਦੀ ਚੋਣ ਸਾਨੂੰ ਠੀਕ ਹਾਂਜੀ ਰੱਖਣੀ ਚਾਹੀਦੀ ਹੈ। ਜੀ ਤੇ ਬਹੁਤ ਵਧੀਆ ਇਹ ਮੈਨੂੰ ਵੀ ਇਹੀ ਜ਼ਿੰਮੇਵਾਰੀ ਦਿੱਤੀ ਗਈ ਸੀ ਕਿ ਬਈ ਤੁਸੀਂ ਆਪਣੀਆਂ ਸੁਣਾਉਣੀਆਂ ਨਹੀਂ, ਇੱਕ ਦਿਨ ਤੁਸੀਂ ਸੁਣਨੀਆਂ ਵੀ ਹਾਂਜੀ ਨੇ ਸਰੋਤਿਆਂ ਦੀਆਂ। ਜੀ ਜੀ ਬਿਲਕੁਲ ਤਾਂ ਭਾਈ ਇਹ ਚੀਜ਼ ਜਿਹੜੀ ਹੁੰਦੀ ਹੈ ਨਾ, ਇਹੀ ਤੁਹਾਨੂੰ ਪਾਲਿਸ਼ ਕਰਦੀ ਹੈ, ਸਿਖਾਉਂਦੀ ਹੈ ਹਾਂਜੀ ਕਿ ਜਦੋਂ ਵੱਖ-ਵੱਖ ਵਿਚਾਰਾਂ ਦੇ ਲੋਕ ਵੱਖ-ਵੱਖ ਤਰੀਕੇ ਨਾਲ ਸਵਾਲ ਪੁੱਛਦੇ ਨੇ ਜਾਂ ਤੁਹਾਨੂੰ ਤੁਹਾਡੀ ਗਲਤੀ ਦੱਸਦੇ ਨੇ, ਤੁਹਾਡੀ ਜਾਣਕਾਰੀ ਪੂਰੀ ਕਰਦੇ ਨੇ, ਤਾਂ ਜੀ ਉਹ ਬਹੁਤ ਵੱਡਾ ਸਿੱਖਣ ਦਾ ਵਸੀਲਾ ਹੁੰਦਾ ਹੈ ਜੀ। ਜੀ ਜੀ ਬਿਲਕੁਲ। ਸੋ ਆਪਾਂ ਹੁਣ ਕਾਲਸ ਦੇ ਵੱਲ ਵੱਧਦੇ ਹਾਂ ਜੀ, ਤੁਹਾਡੇ ਸਵਾਲਾਂ ਦੇ ਵੱਲ ਵੱਧਦੇ ਹਾਂ ਜੀ। ਆਪਣੇ ਨਾਲ ਜੁੜੇ ਨੇ ਕਾਫੀ ਸਾਰੇ ਕਾਲਰਸ ਜੁੜੇ ਨੇ, ਉਹਨਾਂ ਦੇ ਸਵਾਲ ਵਾਰੀ ਸਿਰ ਲੈਂਦੇ ਹਾਂ ਆਪਾਂ। ਸ਼ੁਰੂਆਤ ਕਰਦੇ ਹਾਂ ਅਵਤਾਰ ਸਿੰਘ ਪੰਨੂ ਜੀ ਤੋਂ। ਸਤਿ ਸ਼੍ਰੀ ਅਕਾਲ ਅਵਤਾਰ ਜੀ, ਤੁਸੀਂ ਔਨ 에ਅਰ ਹੋ ਜੀ, ਆਪਣਾ ਸਵਾਲ ਕਰ ਸਕਦੇ ਹੋ। ਸਤਿ ਸ੍ਰੀ ਅਕਾਲ ਭਾਜੀ। ਮੇਰਾ ਸਵਾਲ ਇਹ ਹੈ ਜੀ ਕਿ ਬਹੁਤ ਸਾਰੇ ਸਾਇੰਟਿਸਟ, ਐਕਸਪਰਟ ਜਿਹੜੇ ਨੇ ਉਹਨਾਂ ਇਹ ਸਾਬਤ ਕੀਤਾ ਵਾ ਕਿ EVM ਹੈਕ ਹੋ ਸਕਦੀ ਆ। ਉਹਨਾਂ ਪ੍ਰੈਕਟੀਕਲ ਕਰਕੇ ਵੀ ਵਿਖਾਇਆ, ਸਾਰਾ ਕੁਝ ਵਿਖਾਇਆ। ਤੇ ਕੀ ਮਤਲਬ ਸੁਪਰੀਮ ਕੋਰਟ ਇਹਦੇ ਤੇ ਕੋਈ ਐਕਸ਼ਨ ਲਊਗੀ? ਜੀ ਠੀਕ ਹੈ ਜੀ। ਨਹੀਂ ਜੀ, ਸੁਪਰੀਮ ਕੋਰਟ ਦੇ ਵਿੱਚ ਬਹੁਤ ਵਾਰੀ ਮਾਮਲਾ ਗਿਆ ਹੈ, ਤਾਂ ਉੱਥੋਂ ਤਾਂ ਹਮੇਸ਼ਾ ਇਹੀ ਚੀਜ਼ ਨਿਕਲਦੀ ਹੈ ਕਿ ਬਈ ਇਹ ਦੇਖਣ ਦਾ ਕੰਮ ਹੈ ਜਿਹੜਾ
ਉਹ ਹੈਗਾ ਚੋਣ ਕਮਿਸ਼ਨ ਦਾ, ਕਿਉਂਕਿ ਉਹ ਖੁਦ ਆਟੋਨੋਮ ਬੋਡੀ ਹੈ। ਤਾਂ ਚੋਣ ਕਮਿਸ਼ਨ ਕਹਿੰਦਾ ਕਿ ਸਾਡੀ ਮਸ਼ੀਨ ਜਿਹੜੀ ਆ ਉਹ ਐਨ ਮਤਲਬ ਕਿ ਬਿਲਕੁਲ ਐਨ ਕਹਿ ਲਓ ਕਿ ਟੱਚ ਐ ਪੂਰੀ ਬਿਲਕੁਲ ਫੰਨੇ ਖਾ ਹੈ। ਜੀ ਜੀ, ਜਸਬੀਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜਸਬੀਰ ਜੀ, ਤੁਸੀਂ ਆਉਣੇ ਹੋ ਜੀ। ਹਾਂਜੀ, ਸਤਿ ਸ੍ਰੀ ਅਕਾਲ ਦੋਨੋਂ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਸਰ। ਮਿੰਟੂ ਜੀ, ਮੇਰੇ ਖਿਆਲ ਕੱਲ ਪਰਸੋਂ ਦੀ ਡਿਵੈਲਪਮੈਂਟ ਹੋਈ ਹੈ, BBC ਪੰਜਾਬੀ ਵਾਲਿਆਂ ਨੇ ਖਬਰ ਲਾਈ ਹੈ ਵੀ ਪੰਜਾਬ ਦੇ ਵਿੱਚ ਕੁਝ ਪੰਥਕ ਧਿਰਾਂ ਨੇ ਅੰਮ੍ਰਿਤਸਰ ਦੇ ਵਿੱਚ ਯੂਨਾਈਟਿਡ ਨੇਸ਼ਨ ਦੀ ਨਿਗਰਾਨੀ ਵਾਲੇ ਰਿਫੰਡ ਦੀ ਮੰਗ ਕੀਤੀ, ਰੈਲੀ ਕੀਤੀ ਹੈ ਤੇ ਵੀਡੀਓ ਅਨੁਸਾਰ ਭਰਵੀਂ ਹਾਜ਼ਰੀ ਸੀਗੀ। ਤੇ ਹੁਣ ਏਦਾਂ ਵੇਖੋ, ਇੱਕ ਰਿਫੰਡਨ ਪੰਜਾਬ ਤੋਂ ਬਾਹਰ SFJ ਵੱਲੋਂ ਹੋ ਰਿਹਾ ਤੇ ਉਹ ਤੁਸੀਂ ਵੇਖ ਸਕਦੇ ਹੋ ਵੀ ਭਾਰਤ ਦੀ ਡਿਪਲੋਮੈਸੀ ਤੇ ਰਿਫੰਡਨ ਵਾਲਿਆਂ ਦੀ ਡਿਪਲੋਮੈਸੀ ਆਮੋ ਸਾਹਮਣੇ ਨੇ ਜ਼ੋਰ ਅਜਮਾਈ ਹੋ ਰਹੀ ਹੈ। ਤੇ ਭਾਰਤ ਦੀ ਡਿਪਲੋਮੈਸੀ ਜਿਹੜੀ ਤਸਵੀਰ ਦੱਸ ਰਹੀ ਵੀ ਇੱਕ ਪਾਸੇ ਬੇਵਸੇ ਤੇ ਰਿਫੰਡਨ ਪੜਾਅ ਦਰ ਪੜਾਅ ਹੋ ਰਿਹਾ। ਹੁਣ ਮੇਰਾ ਸਵਾਲ ਇਹ ਵੀ ਵੇਖੋ, ਇੱਕ ਪਾਸੇ ਤੇ ਪੰਜਾਬ ਦੇ ਵਿੱਚ ਪੰਥਕ ਧਿਰਾਂ ਨੂੰ ਯੂਨਾਈਟਿਡ ਨੇਸ਼ਨ ਦੀ ਨਿਗਰਾਨੀ ਵਾਲੇ ਰਿਫੰਡਨ ਦੀ ਪ੍ਰਕਿਰਿਆ ਵਾਸਤੇ ਆਵਾਜ਼ ਬੁਲੰਦ ਕਰਨ ਵਾਸਤੇ ਇਜਾਜ਼ਤ ਦਿੱਤੀ ਜਾ ਰਹੀ ਕਰ ਰਹੇ ਨੇ। ਦੂਜੇ ਪਾਸੇ ਜਿਹੜਾ ਸਿੱਖ ਫॉर ਜਸਟਿਸ ਦਾ ਨਾਨ ਡਿਪੈਂਡਿੰਗ ਰਿਫੰਡਨ ਨੇ, ਜਿਸ ਦੇ ਹੋਣ ਤੋਂ ਮਗਰੋਂ ਕੋਈ ਇੱਕਦਮ ਪੰਜਾਬ ਨੇ ਵੱਖਰਾ ਮੁਲਕ ਨਹੀਂ ਬਣ ਜਾਣਾ, ਪਰ ਫਿਰ ਵੀ ਭਾਰਤ ਸਰਕਾਰ ਇਸ ਰਿਫੰਡਨ ਨੂੰ ਰੋਕਣ ਵਾਸਤੇ ਇੰਨਾ ਜ਼ੋਰ ਲਾ ਰਹੀ, ਇੰਨਾ ਚੈਲੰਜ ਕਿਉਂ ਸਮਝ ਰਹੀ? ਮਿਹਰਬਾਨੀ। ਨਹੀਂ ਸਰ, ਉਹਦੇ ਚ ਤਾਂ ਤੁਸੀਂ ਦੇਖੋ ਨਾ, SFJ ਵਾਲੇ ਜਿਹੜੇ ਗੁਰਪਤਵੰਤ ਸਿੰਘ ਪੰਨੂ ਆ, ਉਹਨਾਂ ਨੂੰ ਤਾਂ ਉਹਨਾਂ ਨੇ ਟੈਰਰਿਸਟ ਦੀ ਲਿਸਟ ਦੇ ਵਿੱਚ ਪਾ ਰੱਖਿਆ ਵਾ। ਦੋ ਚੀਜ਼ਾਂ ਚ ਫਰਕ ਹੈ ਨਾ, ਕਿ ਇੱਥੇ ਜੇ ਕੋਈ ਡਿਮਾਂਡ ਕਰ ਰਿਹਾ ਹੈ ਕਿ ਉਹ ਮੰਨ ਲਓ ਫਰਜ਼ ਕਰੋ ਕਿ ਉਹ ਬੰਦਾ ਜੋ ਆਪਣੇ ਇੱਥੋਂ ਦੇ ਸੰਵਿਧਾਨ ਦੇ ਮੁਤਾਬਕ ਠੀਕ ਹੈ, ਕੋਈ ਉਹ ਹਥਿਆਰਬੰਦ ਸੰਘਰਸ਼ ਦੀ ਅਪੀਲ ਨਹੀਂ ਕਰ ਰਿਹਾ ਜਾਂ ਹਥਿਆਰਾਂ ਦਾ ਇਕੱਠ ਨਹੀਂ ਕਰ ਰਿਹਾ ਵਗੈਰਾ ਵਗੈਰਾ, ਜੋ ਵੀ ਸੰਵਿਧਾਨ ਦੇ ਦਾਇਰੇ 'ਚ ਹੈ, ਤਾਂ ਉਹ ਮੰਗ ਆਪਣੀ ਰੱਖ ਰਿਹਾ ਹੈ। ਪਰ ਉਸਨੂੰ ਆਪਾਂ ਕੰਪੇਅਰ ਕਰੀਏ ਉਹਨਾਂ ਦੀ ਦੂਸਰੀ ਲਿਸਟ ਦੇ ਨਾਲ, ਜਿਹਦੇ 'ਚ ਉਹਨਾਂ ਨੇ, ਤੁਹਾਨੂੰ ਪਤਾ ਹੀ ਹੈ, ਇਹ ਮੈਂ ਸ਼ਬਦ ਆਪਣੇ ਕੋਲੋਂ ਨਹੀਂ ਕਹਿ ਰਿਹਾ, ਤੁਹਾਨੂੰ ਪਤਾ ਹੀ ਹੈ ਕਿ ਉਹਨਾਂ ਨੇ ਬਹੁਤ ਸਾਰੀਆਂ FIR ਦਰਜ ਕਰ ਰੱਖੀਆਂ ਵੱਖ-ਵੱਖ ਗਤੀਵਿਧੀਆਂ ਦੇ ਤਹਿਤ। ਤਾਂ ਦੋਨਾਂ 'ਚ ਮੇਰੇ ਖਿਆਲ ਦੇ ਨਾਲ ਇੱਕ ਤੁਲਨਾਤਮਕ ਫਰਕ ਤੇ ਪੈ ਜਾਏਗਾ ਨਾ, ਕਿ ਇੱਕ ਤਾਂ ਆਪਣੇ ਅਧਿਕਾਰ ਦੀ ਵਰਤੋਂ ਕਰ ਰਿਹਾ ਹੈ, ਇੱਕ ਕਹਿ ਲਓ ਕਿ ਦਾਇਰੇ 'ਚ ਰਹਿ ਕੇ, ਤਾਂ ਇੱਕ ਮਾਮਲਾ ਜਿਹੜਾ ਜਿਹਨੂੰ ਤੁਸੀਂ ਕੰਪੇਅਰ ਕਰ ਰਹੇ ਹੋ, ਤਾਂ ਦੂਸਰੇ ਮਾਮਲੇ ਦੇ ਵਿੱਚ ਕੀ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਇਹਨਾਂ ਨੇ ਦੂਸਰੀ ਸੂਚੀ 'ਚ ਪਾ ਰੱਖਿਆ। ਜੀ ਜੀ, ਮਿੰਟੂ ਜੀ, ਇੱਕ ਸੋਸ਼ਲ ਮੀਡੀਆ ਤੇ ਸਵਾਲ ਆਇਆ ਆਪਾਂ ਨੂੰ ਪੰਜਾਬੀ ਰੇਡੀਓ USA ਤੇ ਕਿ ਭਗਵੰਤ ਮਾਨ ਸਾਹਿਬ ਨੇ ਤੇ ਕੇਜਰੀਵਾਲ ਸਾਹਿਬ ਨੇ 400 ਮੁਹੱਲਾ ਕਲੀਨਿਕ ਹੋਰ ਪੰਜਾਬੀਆਂ ਨੂੰ ਸਮਰਪਿਤ ਕੀਤੇ ਨੇ, ਜਾਂ ਉਹ ਪੁਰਾਣੇ ਪਾ ਕੇ ਕੁੱਲ 400 ਨੇ ਜੀ? ਦੇਖੋ, ਨਹੀਂ, ਇਹਨਾਂ ਨੇ ਅੱਜ ਕੀਤੇ ਨੇ 100 ਕੁ, ਸ਼ਾਇਦ ਪਹਿਲਾਂ ਸੀਗਾ 500 ਹੋ ਗਿਆ ਨਾ। ਜੀ ਜੀ। ਸੋ ਕੱਲ ਅਸੀਂ ਕੱਲ ਵਾਲਾ ਜਿਹੜਾ ਪ੍ਰੋਗਰਾਮ ਆ ਉਹਦੇ 'ਚ ਅਸੀਂ ਇਹਦੇ ਤੇ ਬਾਤ ਤਫਸੀਲ ਗੱਲ ਕਰਾਂਗੇ, ਦੱਸਾਂਗੇ ਕਿ ਇਹਦੇ ਨਾਲ ਕੀ ਫਾਇਦਾ ਹੋ ਸਕਦਾ, ਕੀ ਨੁਕਸਾਨ ਹੋ ਸਕਦਾ ਹੈ। ਦੋਏ ਚੀਜ਼ਾਂ ਰੱਖਾਂਗੇ ਕਿ ਬਈ ਇਹ ਸਾਰਾ ਕੁਝ ਜਿਹੜਾ ਹੈ ਉਹ ਕਿਸ ਤਰ੍ਹਾਂ ਚੱਲਿਆ, ਤੇ ਇਹਦੇ ਨਾਲ ਪੇਂਡੂ ਡਿਸਪੈਂਸਰੀ ਕਨਸੈਪਟ ਜਿਹੜਾ ਸੀਗਾ ਉਹ ਕਿਵੇਂ ਖਤਮ ਹੋ ਰਿਹਾ। ਠੀਕ ਹੈ, ਉਹਦੇ ਤੇ ਅਸੀਂ ਇਹਦੇ ਤੇ ਇੱਕ ਰਿਪੋਰਟ ਕਰਾਂਗੇ, ਕੱਲ ਵਾਲੇ ਪ੍ਰੋਗਰਾਮ 'ਚ ਕਰਾਂਗੇ, ਤੁਸੀਂ ਜ਼ਰੂਰ ਸੁਣਨਾ। ਤੇ ਇਹ ਤਾਂ ਹੈਗੀ ਲਿਸ਼ਕ ਪੁਸ਼ਕ, ਪਰ ਅਸਲ ਦੇ ਵਿੱਚ ਕੀ ਜਿਹੜਾ ਉਹ ਕਨਸੈਪਟ ਆ ਕਿ ਉਹ ਬਚ ਪਾਏਗਾ, ਤੇ ਜੇ ਨਹੀਂ ਬਚ ਪਾਏਗਾ ਤਾਂ ਉਹਦਾ ਨੁਕਸਾਨ ਕੀ ਹੋਏਗਾ। ਅਸੀਂ ਇਹਨੂੰ ਲਾ ਵਾਢਿਓ ਕਿ ਨਿਕਲਿਆ ਕਿੱਥੋਂ ਸੀ, ਕਿਹੜੇ ਸਨ ਚੋਂ, ਤੇ ਕਿਸ ਤਰ੍ਹਾਂ ਇਹ ਅੱਗੇ ਵਧਿਆ, ਅਸੀਂ ਸਾਰਾ ਕੁਝ ਦੱਸਾਂਗੇ ਬਾਤ। ਜੀ ਜੀ। ਮਿੰਟੂ ਜੀ, ਇੱਕ ਸਵਾਲ BBC ਡਾਕੂਮੈਂਟਰੀ ਦੇ ਬਾਬਤ ਆ। ਦਿੱਲੀ ਯੂਨੀਵਰਸਿਟੀ ਦੇ ਵਿੱਚ ਵੀ ਕਹਿੰਦੇ ਵਿਦਿਆਰਥੀ ਹਿਰਾਸਤ ਦੇ ਵਿੱਚ ਲਏ ਆ ਜੀ? ਹਾਂਜੀ, DU ਦੇ ਵਿੱਚ ਇਹ ਸਕਰੀਨਿੰਗ ਨੂੰ ਲੈ ਕੇ ਸੀਗਾ। ਫਿਰ ਉਸ ਤੋਂ ਇਲਾਵਾ ਉੱਥੇ ਦੂਸਰਾ ਧੜਾ ਜਿਹੜਾ ਇੱਕ ਮਤਲਬ ਕਿ ਦੱਖਣਪੰਥੀ, ਦੂਸਰਾ ਜਿਹੜਾ ਲੈਫਟ, ਤਾਂ ਉਹ ਲੈਫਟ ਵਾਲੇ ਉਹਦੀ ਸਕਰੀਨਿੰਗ ਕਰ ਰਹੇ ਨੇ, ਤੇ ਦੂਸਰੇ ਪਾਸੇ ਉਹਨਾਂ ਨੇ ਕਸ਼ਮੀਰ ਫਾਈਲਸ ਲਾ ਰੱਖੀ ਹੈ। ਤਾਂ ਇਹ ਹੁਣ ਉੱਥੇ ਇੰਨਾ ਜ਼ਿਆਦਾ ਕਹਿ ਲਓ ਕਿ ਮਾਹੌਲ ਭਖਿਆ ਹੋਇਆ ਹੈ ਕਿ ਹਾਰ ਕੇ ਉਹਨਾਂ ਨੇ 144 ਲਾ ਦਿੱਤੀ ਹੈ, ਹਿਸਾਬ ਲਾ ਲਓ। ਪਰ 144 ਲਾਉਣ ਦੇ ਬਾਵਜੂਦ ਉੱਥੇ ਸਟ੍ਰੈਸ ਹੈ ਮਾਹੌਲ ਦੇ ਵਿੱਚ। ਤਾਂ ਪ੍ਰਵੀਨ ਜੀ, ਸਾਫ਼ ਹੈ, ਸਪਸ਼ਟ ਹੈ ਕਿ ਦੇਖੋ ਗੱਲ ਜਿਹੜੀ ਹੈ, ਮੈਂ ਕੱਲ ਵੀ ਕੀਤੀ ਸੀ, ਸ਼ਾਇਦ ਉਸ ਗੱਲ ਨੂੰ ਫਿਰ ਦੁਹਰਾਉਣਾ ਚਾਹਾਂਗਾ ਬਈ ਇਹ ਕਿਉਂ ਏਦਾਂ ਕੀਤਾ ਇਹਨਾਂ ਨੇ। ਜਿਹੜੀ ਭਾਜਪਾ ਅੱਜ ਤੱਕ ਵੀ ਐਮਰਜੈਂਸੀ ਨੂੰ ਕਾਲਾ ਦੌਰ ਕਹਿੰਦੀ ਹੈ, ਤੇ ਉਸ ਵੇਲੇ ਦੀ ਮੀਡੀਆ ਤੇ ਜੋ ਸੈਂਸਰਸ਼ਿਪ ਹੋਈ ਆ ਉਹਨੂੰ ਨਿੰਦਦੀ ਭੰਡਦੀ ਹੈ, ਤਾਂ ਇਹਨਾਂ ਨੇ ਇਹ ਜਿਹਾ ਕਿਉਂ ਕੀਤਾ, ਕਾਹਤੋਂ ਕੀਤਾ?
ਜਦ ਕਿ ਤੁਹਾਡੇ ਕੋਲ ਨਾ ਸਿਰਫ ਕਾਊਂਟਰ ਕਰਨ ਵਾਸਤੇ ਬਹੁਤ ਵੱਡਾ ਤਰਕ ਸੀਗਾ, ਜੀ ਜੀ ਬਲਕਿ ਇਸ ਤੋਂ ਇਲਾਵਾ ਤੁਹਾਡੇ ਕੋਲ ਤੁਹਾਡੇ ਹੀ ਮੰਚਾਂ ਤੇ ਚਾਹੇ ਉਹ ਲਿਖਤੀ ਸਾਹਿਤ ਹੋਵੇ ਚਾਹੇ ਡਿਜੀਟਲ ਹੋਵੇ, ਉਹਦੇ ਚ ਅਜਿਹਾ ਕੰਟੈਂਟ ਮੌਜੂਦ ਹੈ। ਜੀ ਜੀ। ਤੇ ਤੀਜੀ ਗੱਲ ਇਹ ਹੈ ਕਿ ਉਹਦੇ ਨਾਲ ਕੀ ਹੋਇਆ ਕਿ BBC ਜਿਹਦੇ ਤੱਪੜ ਰੋਲੇ ਪਏ ਨੇ ਜ਼ੋਰ, BBC ਨੂੰ ਤੁਸੀਂ ਪੜ੍ਹਦੇ ਜ਼ਰੂਰ ਹੋ, ਪਰ BBC ਨੂੰ ਇਹ ਦੇਖੋ ਜ਼ਰੂਰ ਕਿਤੇ ਕਿ BBC ਚੱਲ ਕਿਵੇਂ ਰਹੀ ਹੈ। BBC ਜਿਹੜੀ ਹੈ ਨਾ ਲੁੜਕੀ ਪਈ ਸੀਗੀ, BBC ਨੇ ਤਾਂ ਸ਼ਾਂਤੀ ਕੀਤੀ ਹੈ ਮੁਲਾਜ਼ਮਾਂ ਦੀ। ਜੀ ਜੀ। ਕਿੱਥੇ ਮੈਂ ਕਿਹਾ ਸੀਗਾ ਕਿ ਅਸੀਂ ਤੇ ਦੇਖੋ ਜੀ ਨੈਟਫਲਿਕਸ ਦੇ ਬਰਾਬਰ ਆ ਜਾਾਂਗੇ ਜੀ। ਨੈਟਫਲਿਕਸ ਦੇ ਬਰਾਬਰ ਕੀ ਹੋਣਾ ਸੀ? ਜਸਿੰਡਾ ਤੋਂ ਮਾਫੀ ਨਹੀਂ ਮੰਗੀ ਇਹਨਾਂ ਨੇ ਥੋੜੇ ਦਿਨ ਪਹਿਲਾਂ। ਤਾਂ BBC ਹੱਥ ਪੈਰ ਮਾਰ ਰਿਹਾ ਸੀਗਾ ਕਿ ਕਿਸੇ ਤਰੀਕੇ ਨਾਲ ਥੋੜਾ ਮਤਲਬ ਕਿ ਜਲਵਾ ਬਖੇਰਿਆ ਜਾਵੇ, ਤਾਂ ਇਹਨਾਂ ਨੇ ਮੌਕਾ ਦਿੱਤਾ, ਸਗੋਂ ਉਲਟਾ ਮੌਕਾ ਦਿੱਤਾ। ਉਹਦੇ ਨਾਲ ਜਿਹੜੀ ਗੱਲ ਕਰਨ ਵਾਲੀ ਸੀ ਕਿ ਉਹ ਕੀਤੀ ਹੁੰਦੀ ਕਿ ਹਾਂ ਭਾਈ ਸੁਪਰੀਮ ਕੋਰਟ ਚ ਜਦੋਂ ਫੈਸਲਾ ਆ ਗਿਆ, ਤੁਸੀਂ ਜੋ ਕਰਨਾ ਵੀ ਤੁਹਾਡਾ ਜਰਨਲਿਸਟਿਕ ਪੁਆਇੰਟ ਆਫ ਵਿਊ ਹੋ ਸਕਦਾ ਹੈ, ਤੁਸੀਂ ਕਰ ਲਓ। ਕਿਉਂਕਿ ਜਨਰੇਸ਼ਨਾਂ ਬਦਲਦੀਆਂ ਰਹਿੰਦੀਆਂ ਪੱਤਰਕਾਰਾਂ ਦੀ। ਅੱਜ ਸਾਡੀਆਂ ਕਈਆਂ ਗੱਲਾਂ ਨੂੰ ਸ਼ਾਇਦ ਹੋ ਸਕਦਾ 30 ਸਾਲ ਬਾਅਦ 40 ਸਾਲ ਬਾਅਦ ਜਿਹੜੀ ਜਰਨਲਿਸਟਾਂ ਦੀ ਪੀੜ੍ਹੀ ਹੋਏਗੀ ਉਹ ਬਦਲ ਜਾਏਗੀ, ਜਾਂ ਉਹ ਅਸਹਿਮਤ ਹੋਏਗੀ, ਜਾਂ ਨਵੇਂ ਸਿਰੇ ਤੋਂ ਖੋਜ ਕਰ ਸਕਦੀ ਹੈ ਉਹ। ਜਿੱਦਾਂ ਅਸੀਂ 60 ਵਾਲੀ 70 ਵਾਲੀ 80 ਵਾਲੀ ਲੀਡਰਸ਼ਿਪ ਜਾਂ ਪੱਤਰਕਾਰਤਾ ਦੇ ਨਾਲ ਸਹਿਮਤ ਹੋ ਜਾਂਦੇ ਕਈ ਵਾਰ, ਜਾਂ ਉਹਨੂੰ ਨਵੇਂ ਸਿਰੇ ਤੋਂ ਘੋਖਦੇ ਪੜਤਾਲਦੇ। SYL ਤੇ ਅਸੀਂ ਕੱਢੀ ਫਿਰਦੇ ਹਾਂ ਕਿ ਨਹੀਂ ਸਾਰਾ ਡਾਟਾ। ਹਾਂਜੀ ਹਾਂਜੀ ਬਿਲਕੁਲ। ਤਾਂ ਫਿਰ ਉਹੀ ਚੀਜ਼ ਹੈ ਨਾ ਕਿ ਸਾਨੂੰ ਉਸ ਤਰੀਕੇ ਦੇ ਨਾਲ ਮਤਲਬ ਕਿ ਰਿਐਕਟ ਕਰਨਾ ਚਾਹੀਦਾ ਸੀ। ਇਹਨਾਂ ਨੇ ਤਾਂ ਬੜਾ ਜਿੱਦਾਂ ਉਹ ਕਹਿੰਦੇ ਨਾ ਕਿ ਬੜਾ ਮਤਲਬ ਕਿ ਖੂੰਖਾਰ ਢੰਗ ਦੇ ਨਾਲ ਰਿਐਕਟ ਕੀਤਾ। ਰਿਐਕਟ ਨਹੀਂ, ਉਹਨੂੰ ਅੰਗਰੇਜ਼ੀ ਚ ਹੋਰ ਵੀ ਕਹਿੰਦੇ ਹੁੰਦੇ ਆ ਰਿਟੈਲੀਏਟ। ਇਹਨਾਂ ਨੇ ਤੇ ਜਵਾਬੀ ਹਮਲਾ ਕਰ ਦਿੱਤਾ ਉਲਟਾ BBC ਤੇ। ਉਹ ਇਹ ਚੀਜ਼ ਜਿਹੜੀ ਹੈ ਥੋੜੀ ਜੀ ਉਸ ਡਾਕੂਮੈਂਟਰੀ ਨੂੰ ਬਹੁਤ ਜ਼ਿਆਦਾ ਹਾਈਪ ਦੇ ਗਈ। ਨਤੀਜਾ ਤੁਹਾਡੇ ਸਾਹਮਣੇ ਹੈ ਕਿ ਲੈਫਟਿਸਟ ਤਾਂ ਫਿਰ ਹਟਦੇ ਨਹੀਂ ਹੁੰਦੇ, ਜਿੱਥੇ ਜਿੱਥੇ ਉਹਨਾਂ ਦਾ ਜ਼ੋਰ ਹੁੰਦਾ ਤਾਂ ਇੰਨਾ ਕੁ ਲਾਉਂਦੇ ਹੀ ਹੈ। ਬਾਕੀ ਗੱਲ ਇਹ ਹੈ ਕਿ ਇਹ ਸਬੂਤ ਹੈ ਇਸ ਗੱਲ ਦਾ ਕਿ ਅਸੀਂ ਮੀਡੀਆ ਦੀ ਆਜ਼ਾਦੀ ਚਾਹੁੰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਇੱਕ ਧਿਰ ਅੱਖਾਂ ਮੀਟ ਕੇ ਤੁਹਾਡੇ ਮਗਰ ਨਾ ਲੱਗੇ। ਇੱਥੇ ਲੋਕ ਅਜਿਹੇ ਹੈਗੇ ਆ। ਤਾਂ ਉਹਦੇ ਚ ਦੂਸਰਾ ਪਾਰਟ ਵੀ ਹੈਗਾ। ਦੂਸਰੇ ਪਾਰਟ ਚ ਵੀ ਮੈਨੂੰ ਨਹੀਂ ਲੱਗਦਾ ਕੋਈ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਚੀਜ਼ਾਂ ਇੱਥੇ ਅੱਗੇ ਨਹੀਂ ਸੁਣੀਆਂ ਕੀਤੀਆਂ। ਜਿਹੜਾ ਵੀ ਮਾੜਾ ਮੋਟਾ ਪੜ੍ਹਿਆ ਲਿਖਿਆ ਉਹਨੂੰ ਸਾਰੀਆਂ ਚੀਜ਼ਾਂ ਦਾ ਪਤਾ ਹੈਗਾ ਪਹਿਲਾਂ ਹੀ। ਜੀ ਜੀ। ਮਿੰਟੂ ਜੀ ਇੱਕ ਸਵਾਲ ਹੋਰ ਹੈ ਸੋਸ਼ਲ ਮੀਡੀਆ ਤੋਂ ਹੀ ਮਿਲਿਆ, ਤੇ ਪਰ ਆਪਾਂ ਕਾਲਰਸ ਵੱਲ ਵੀ ਚੱਲਦੇ ਹਾਂ ਜੀ। ਅਵਤਾਰ ਲਾਲੀ ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਹੋ ਜੀ। ਸਤਿ ਸ੍ਰੀ ਅਕਾਲ ਪਵਨ, ਕਿੱਦਾਂ ਹਾਲ? ਠੀਕ ਹੈ ਜੀ ਅਵਤਾਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਨਵੇਂ ਆ ਗਏ, ਤੈਨੂੰ ਰੇਡੀਓ ਸਟੇਸ਼ਨ ਦੀਆਂ ਵਧਾਈਆਂ, ਸਾਨੂੰ ਸਾਰੀ ਕਮੇਟੀ ਸਾਰੇ ਮੁੰਡਿਆਂ ਨੂੰ। ਠੀਕ ਹੈ ਜੀ, ਠੀਕ ਹੈ, ਬਹੁਤ ਬਹੁਤ ਧੰਨਵਾਦ ਅਵਤਾਰ ਲਾਲੀ ਜੀ, ਬਹੁਤ ਬਹੁਤ ਧੰਨਵਾਦ ਜੀ। ਤੇ ਪੁੱਛੋ ਤਾਂ ਮਿੰਟੂ ਸਾਹਿਬ ਨੂੰ ਪਤਾ ਭਾਈ ਸਿੱਧੂ ਸਾਹਿਬ ਕਦੋਂ ਆ ਰਹੇ ਆ ਕਿ ਨਹੀਂ? ਠੀਕ ਹੈ ਜੀ, ਪੁੱਛ ਲੈਂਦੇ ਹਾਂ ਜੀ। ਥੈਂਕ ਯੂ। ਹਾਂਜੀ ਹਾਂਜੀ, ਗੱਲ ਇਹ ਹੈ ਕਿ ਹੁਣ ਦੇਖੋ ਜਿਵੇਂ ਉਹਨੇ ਕਿਹਾ ਸੀਗਾ ਨਾ ਕਿ ਜੀਪਾਂ ਆ ਗਈਆਂ ਕਚਹਿਰੀ ਵਿੱਚੋਂ ਖਾਲੀ ਤੇ ਸੱਜਣਾ ਨੂੰ ਕੈਦ ਬੋਲ ਗਈ। ਇੱਥੇ ਤੇ ਕੈਦ ਪਹਿਲਾਂ ਹੀ ਬੋਲੀ ਹੋਈ ਸੀ, ਜੀਪਾਂ ਬਸ ਜੇਲ੍ਹ ਦੇ ਮੋਹਰਿਓਂ ਖਾਲੀ ਆ ਗਈਆਂ। ਹੁਣ ਕੀ ਹੈ ਕਿ ਜੇ ਤਾਂ ਰਿਹਾਈ ਹੋ ਸਕਦੀ, ਮੈਂ ਕਹਾਂਗਾ ਮਾੜੀ ਕੀਤੀ ਹੈ ਸਰਕਾਰ ਨੇ। ਮਾੜੀ ਐਂ ਕੀਤੀ ਆ ਕਿ ਚਲੋ ਸਿੱਧੂ ਨੂੰ ਤੁਸੀਂ ਨਾ ਛੱਡਦੇ, ਇੱਕ ਹਵਾਲਾ ਦੇ ਕੇ ਕਿਸੇ ਨਿਯਮ ਦਾ, ਇਹਦੀ ਸਜ਼ਾ ਇੰਨੀ ਰਹਿੰਦੀ ਅਸੀਂ ਮਾਫ ਨਹੀਂ ਕਰ ਸਕਦੇ, ਤੁਹਾਡੇ ਹੱਥ ਵਾਸਿਆ। ਪਰ ਦੂਏ ਪਾਸੇ ਜਿਹੜੇ ਵਿਚਾਰੇ ਕੋਈ ਗਰੀਬ ਮਾਤੜ ਹੋਰ ਸੀ ਕਿ ਤੁਸੀਂ ਉਹਨਾਂ ਨੂੰ ਵੀ ਨਹੀਂ ਮਾਫੀ ਦਿੱਤੀ, ਹਰਿਆਣੇ ਨੇ ਪਾ ਦਿੱਤੀ। ਜਦ ਕਿ ਸੁਪਰੀਮ ਕੋਰਟ ਬਾਰ-ਬਾਰ ਕਹਿ ਰਿਹਾ ਕਿ ਜੇਲ੍ਹਾਂ ਦਾ ਬੋਝ ਘੱਟ ਕਰੋ, ਬੋਝ ਘੱਟ ਕਰੋ। ਬਿਲਕੁਲ। ਤਾਂ ਗੱਲ ਇਹ ਹੈ ਕਿ ਹੁਣ 26 ਜਨਵਰੀ ਵਾਲਾ ਮੌਕਾ ਤੇ ਗਿਆ ਜੇ ਲੰਘ, ਤੇ ਉੱਤੋਂ ਹੁਣ ਪੱਕੀ ਰਿਹਾਈ ਦੀ ਉਮੀਦ ਆਪਾਂ ਕਰ ਸਕਦੇ ਹਾਂ। ਤਾਂ ਇਹਨਾਂ ਨੇ 20 ਮਈ ਨੂੰ ਕੀਤਾ ਸੀਗਾ ਸਰੈਂਡਰ, ਜੇ ਮੈਂ ਨਹੀਂ ਭੁੱਲਦਾ ਤਾਂ ਸਿੱਧੂ ਹੋਰਾਂ ਨੇ 20 ਤੋਂ 20 ਤੱਕ ਦੀ ਹੋ ਗਈ ਤਰੀਕੀ ਰਿਹਾਈ ਬੋਲਦੇ ਉਹਨੂੰ। ਠੀਕ ਹੈ। ਤੇ ਲਾ ਲਓ, ਪਰ ਕਿਸੇ ਵੀ ਹਾਲਤ ਦੇ ਵਿੱਚ ਸਿੱਧੂ ਦਾ ਜੇ ਕੰਡਕਟ ਅੱਛਾ ਰਹਿੰਦਾ ਹੈ ਤਾਂ ਕਿਸੇ ਵੀ ਹਾਲਤ ਦੇ ਵਿੱਚ ਉਹ ਸਾਰੀ ਕੈਦ ਨਹੀਂ ਕੱਟੇਗਾ। ਤਕਰੀਬਨ ਮਹੀਨਾ ਪਹਿਲਾਂ ਤਾਂ ਉਹਦੀ ਤਰੀਕੀ ਰਿਹਾਈ ਬਣ ਜਾਣੀ ਹੈ, ਕਿਉਂਕਿ 1 ਮਹੀਨਾ ਪਹਿਲਾਂ ਉਹਨੂੰ ਰਿਹਾ ਕਰ ਦੇਣਗੇ, ਕਿਉਂਕਿ ਜੇਲ੍ਹ ਦਾ ਜਿਹੜਾ ਪ੍ਰਬੰਧਕੀ ਢਾਂਚਾ ਹੁੰਦਾ ਹੈ ਉਹ ਆਪਣੇ ਆਪ ਹੀ ਜਿਹੜਾ ਗੁੱਡ ਕੰਡਕਟ ਵਾਲਾ ਕੈਦੀ ਹੁੰਦਾ ਹੈ ਤੇ ਉਹਨੂੰ ਉਹ ਮਤਲਬ ਕਿ ਚੜਾ ਦਿੰਦਾ ਦਿਨ ਇੰਨੇ ਕੁ। ਪਰ ਸਰਕਾਰ ਜੇ ਟੇਢੀ ਹੋਵੇ ਤੇ ਫਿਰ ਉਹ ਵੀ ਨਹੀਂ ਚੜ੍ਹਨਗੇ ਮੇਰੇ ਖਿਆਲ ਦੇ ਨਾਲ। ਪਰ ਮੰਨ ਕੇ ਚਲੋ
ਜੇ ਤਰੀਕੀ ਰਿਹਾਈ ਵੀ ਦੇਖੀਏ ਤਾਂ ਆਪਾਂ 20 ਮਈ ਤਾਂ ਫਿਰ ਆਖਰੀ ਦਿਨ ਹੈਗਾ ਹੀ ਹੈ, ਪਰ ਉਸ ਤੋਂ ਪਹਿਲਾਂ ਵੀ ਮੰਨ ਲਓ ਕਿ ਮਾਰਚ ਅਪ੍ਰੈਲ ਤੱਕ ਵੀ ਰਿਹਾਈ ਦੀ ਸੰਭਾਵਨਾ ਹੋ ਸਕਦੀ। ਜੀ ਜੀ ਸੁਰਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ ਸੁਰਿੰਦਰ ਸਿੰਘ ਜੀ, ਤੁਸੀਂ ਆਉਣੇ ਜੀ। ਹੈਲੋ, ਹਾਂਜੀ ਹਾਂਜੀ ਵੀਰ ਜੀ, ਮੇਰੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਹਾਂਜੀ, ਅਕਾਲ। ਮੈਂ ਭਾਜੀ ਹੁਣਾਂ ਤੋਂ ਇੰਨੀ ਕੁ ਗੱਲ ਪੁੱਛਣੀ ਸੀ ਕਿ ਜਿਹੜਾ ਇਹੋ ਆਪਣੇ ਲਖੀਮਪੁਰ ਖੇਰੀ ਵਾਲਾ ਮਸਲਾ ਆ, ਉਹ ਮਿਸ਼ਰੇ ਦੇ ਲਟਕੇ ਨੂੰ, ਛੋਟੇ ਮਿਸ਼ਰੇ ਨੂੰ ਜਿਹੜੀ ਜ਼ਮਾਨਤ ਦੇ ਦਿੱਤੀ ਆ ਉਹਨਾਂ ਨੇ, ਹਾਂਜੀ ਤਾਂ ਹਾਂਜੀ। ਕਿਸਾਨ ਉਹਦੀ ਵਿਰੋਧਤਾ ਕਰ ਰਹੇ। ਕੀ ਕਿਸਾਨਾਂ ਦੇ ਹੱਥ ਪੱਲੇ ਕੁਝ ਪਊਗਾ? ਕੀ ਆਪਣੇ ਲੀਗਲੀ ਸਿਸਟਮ ਦੇ ਨਾਲ ਭਾਜੀ ਇਕੱਠੇ ਹੋਣਾ? ਹਾਂਜੀ 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 ਸੁਣ ਰਿਹਾ ਮੈਂ ਤੁਹਾਡੀ ਗੱਲ। ਹਾਂਜੀ, ਨਹੀਂ ਦੇਖੋ ਗੱਲ ਇਹ ਹੈ ਕਿ ਲੀਗਲੀ ਆਪਸ਼ਨ ਤਾਂ ਤੁਹਾਡੇ ਕੋਲ ਫਿਰ ਬਹੁਤਾ ਨਹੀਂ ਬਚਦਾ ਜਦੋਂ ਸੁਪਰੀਮ ਕੋਰਟ ਨੇ ਕੋਈ ਫੈਸਲਾ ਦੇ ਦਿੱਤਾ ਹੋਵੇ, ਜੀ ਜੀ ਠੀਕ ਹੈ ਨਾ। ਤੇ ਦੂਜੀ ਗੱਲ ਜਿਹੜੀ ਹੈ ਕਿ ਸੁਪਰੀਮ ਕੋਰਟ ਨੇ ਇੰਟਰਮ ਬੇਲ ਦਿੱਤੀ ਹੈ। ਇੰਟਰਮ ਬੇਲ ਦਾ ਮਤਲਬ ਹੁੰਦਾ ਹੈ ਕਿ ਵਕਤੀ ਤੌਰ ਤੇ ਤੁਹਾਡੀ ਰਿਹਾਈ ਹੁੰਦੀ ਹੈ ਜਾਂ ਵਕਤੀ ਤੌਰ ਤੇ ਤੁਸੀਂ ਮਤਲਬ ਕਿ ਰਾਹਤ ਪਾਉਂਦੇ ਹੋ। ਇੰਟਰਮ ਹੈ ਤਾਂ ਇੰਟਰਮ ਦੇ ਵਿੱਚ ਉਹਨੂੰ ਕੁਝ ਹਫ਼ਤਿਆਂ ਦੀ ਛੁੱਟੀ ਕਹਿ ਲਓ ਜਾਂ ਪੈਰੋਲ ਕਹਿ ਲਓ, ਕੁਝ ਵੀ ਕਹਿ ਲਓ ਉਹਨੂੰ ਇੱਕ ਵਾਰੀ, ਤਾਂ ਬੇਲ ਮਿਲ ਗਈ ਆ। ਤਾਂ ਬੇਲ ਉਹਨੂੰ ਮਿਲੀ ਕਾਤੋਂ ਹੈ? ਉਹਦੀ ਟੈਕਨੀਕਲਿਟੀ ਵੇਖਣ ਵਾਲੀ ਹੈ, ਗਰਾਊਂਡ ਵੇਖਣ ਵਾਲਾ ਹੈ। ਕਿਉਂ? ਕਿਉਂਕਿ ਸੁਪਰੀਮ ਕੋਰਟ ਨੇ ਹੀ ਇਹਨੂੰ ਅੰਦਰ ਘੱਲਿਆ ਸੀਗਾ। ਸੁਪਰੀਮ ਕੋਰਟ ਨੇ ਹੀ ਫਿਰ ਜਦੋਂ ਗੁਹਾਰ ਲਾਈ, ਕਿਉਂਕਿ ਦੇਖੋ ਕੋਈ ਵੀ ਬੰਦਾ, ਆਪਣੇ ਚੋਂ ਕੋਈ ਵੀ ਬੰਦਾ ਹੋਵੇ ਜਾਂ ਆਪਣੇ ਕੋਈ ਲਾਗੇ ਬੰਨੇ ਵਾਲਾ ਕੋਈ ਹੋਵੇ ਅੰਦਰ, ਜੀ ਜੀ ਤੇ ਜ਼ਾਹਰ ਜੀ ਗੱਲ ਇਹ ਕਿ ਉਹ ਜਾ ਕੇ ਬੇਲ ਵਾਸਤੇ ਤੇ ਅਪਲਾਈ ਕਰੇਗਾ ਨਾ ਕਿ ਹਾਂ ਵੀ ਮੈਨੂੰ ਅਰਜ਼ੀ ਮੇਰੀ ਆ ਲਾਓ ਤੇ ਮੈਨੂੰ ਜ਼ਮਾਨਤ ਦੇ ਦਿਓ। ਹੁਣ ਕੋਰਟ ਨੇ ਇਹੀ ਵੇਖਣਾ ਹੁੰਦਾ ਕਿ ਟ੍ਰਾਇਲ ਤਾਂ ਬਹੁਤ ਲੰਬਾ ਚੱਲੇਗਾ, ਤਾਂ ਅਸੀਂ ਇੰਨਾ ਚਿਰ ਇਹਨੂੰ ਬੰਦੇ ਨੂੰ ਰੱਖ ਕੇ ਕੀ ਕਰਨਾ, ਕਿਉਂਕਿ ਕੱਲ ਬਰੀ ਹੋਣ ਦੀ ਵੀ ਗੁੰਜਾਇਸ਼ ਹੁੰਦੀ ਹੈ। ਸੋ ਇਸ ਕਰਕੇ ਇਹਨੇ ਜਾ ਕੇ ਦੁਬਾਰਾ ਫਿਰ ਸੁਪਰੀਮ ਕੋਰਟ ਕੋਲ ਜ਼ਮਾਨਤ ਲਾਈ, ਗੁਹਾਰ ਲਾਈ ਕਿ ਮੈਨੂੰ ਜ਼ਮਾਨਤ ਦੇ ਦਿੱਤੀ ਜਾਵੇ। ਤਾਂ ਸੁਪਰੀਮ ਕੋਰਟ ਨੇ ਫਿਰ ਟ੍ਰਾਇਲ ਕੋਰਟ ਨੂੰ ਪੁੱਛਿਆ ਕਿ ਹਾਂਜੀ ਵੀ ਕਿੱਦਾਂ ਕਰੀਏ। ਤਾਂ ਟ੍ਰਾਇਲ ਕੋਰਟ ਨੇ ਕਿਹਾ ਕਿ ਦੇਖੋ ਟ੍ਰਾਇਲ ਪੂਰਾ ਹੋਣ ਤੇ 5 ਸਾਲ ਦਾ ਸਮਾਂ ਮਿਨੀਮਮ ਲੱਗ ਜਾਏਗਾ ਜਿੰਨੇ ਗਵਾਹ ਨੇ ਜੀ। ਤਾਂ ਫਿਰ ਜ਼ਾਰਾ ਜੀ ਗੱਲ ਹੈ ਕਿ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਡਿਫੈਂਸ ਦਾ ਵਕੀਲ ਹੋਏਗਾ ਉਹ ਤਾਂ ਕਹੇਗਾ ਨਾ ਕਿ ਬਈ ਫਿਰ 5 ਸਾਲ ਤੱਕ ਬੰਦਾ ਸਾਡਾ ਥੋੜੀ ਅੰਦਰ ਬੈਠਾ ਰਹੇ ਜੀ ਜ਼ਮਾਨਤ ਨੂੰ ਉਡੀਕਦਾ। ਤਾਂ ਸੁਪਰੀਮ ਕੋਰਟ ਨੇ ਇਹਨਾਂ ਗਰਾਊਂਡਾਂ ਤੇ ਇਹਨੂੰ ਕਹਿ ਲਓ ਕਿ ਜ਼ਮਾਨਤ ਦਿੱਤੀ ਹੈ, ਪਰ ਹਾਲੇ ਵਕਤੀ ਤੌਰ ਤੇ ਆ। ਜੋ ਅੱਛਾ ਕੰਡਕਟ ਕਰੇਗਾ ਬਾਹਰ ਰੱਖੇਗਾ, ਉਹ ਕਿਸੇ ਨੂੰ ਦਬਾਏਗਾ ਨਹੀਂ, ਕਿਸੇ ਨੂੰ ਪ੍ਰਭਾਵਿਤ ਨਹੀਂ ਕਰੇਗਾ, ਤਾਂ ਉਹਨੂੰ ਸ਼ਾਇਦ ਰੈਗੂਲਰ ਬੇਲ ਵੀ ਦੇ ਦੇਣਗੇ। ਪਰ ਦੂਜੇ ਪਾਸੇ ਕਿਸਾਨਾਂ ਤੇ ਵੀ ਪਰਚਾ ਸੀਗਾ ਨਾ, ਜਿਹੜੇ ਇਹਨਾਂ ਨੇ ਕੁੱਟ ਕੇ ਮਾਰੇ ਸੀਗੇ, ਹਾਂਜੀ ਹਾਂਜੀ ਇੱਕ ਡਰਾਈਵਰ ਤੇ 2 ਭਾਜਪਾ ਵਾਲੇ, ਉਹਨਾਂ ਨੂੰ ਵੀ ਜ਼ਮਾਨਤ ਦੇ ਦਿੱਤੀ ਬਰੋਬਰੀ ਨਾਲ। ਠੀਕ ਹੈ ਜੀ। ਹਾਂਜੀ ਹਾਂਜੀ ਜੀ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਤੇ ਇਹਨਾਂ ਸਵਾਲਾਂ ਦੇ ਜਵਾਬ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ, ਤੁਹਾਨੂੰ ਸਾਰਿਆਂ ਨੂੰ ਇੱਕ ਵਾਰੀ ਫੇਰ ਵਧਾਈ ਹੋਵੇ ਜੀ ਜੀ ਤੇ ਏਦਾਂ ਹੀ ਜੁੜੇ ਰਹੋ, ਜੀ ਭਰ ਕੇ ਪਿਆਰ ਦਿੰਦੇ ਰਹੋ ਇੱਕ ਦੂਜੇ ਨੂੰ। ਜੀ ਸੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਵੇਲਾ ਹੋ ਚੱਲਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਤੇ ਵੱਡੀਆਂ ਘਟਨਾਵਾਂ ਬਾਰੇ ਤੁਹਾਨੂੰ ਦਿੱਤੀਆਂ ਜਾਣਗੀਆਂ ਖਾਸ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਜਲਦ ਹਾਜ਼ਰ ਹੋਵਾਂਗੇ ਇੱਕ ਹੋਰ ਪੇਸ਼ਕਸ਼ ਦੇ ਵਿੱਚ।